ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 25 ਜੁਲਾਈ ਜੁਮਰਾਤ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਤੇ ਚੜ੍ਹਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਗੱਲਾਂ ਤੇ ਚਾਨਣ ਪਾਉਣ ਤੋਂ ਪਹਿਲਾਂ ਤੁਹਾਨੂੰ ਚੇਤੇ ਕਰਾ ਦਈਏ ਕਿ ਸੋਸ਼ਲ ਮੀਡੀਆ ਫਾਇਰਵਾਲ ਨੂੰ ਨਾਕਾਮ ਬਣਾਉਣ ਵਾਸਤੇ ਇੱਕ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਹਾਲੇ ਤੱਕ ਨਹੀਂ ਕੀਤਾ। ਵੀਲੌਗ ਵੇਖਣ ਤੋਂ ਬਾਅਦ ਇਹਨੂੰ ਲਾਈਕ ਕਰੋ, ਇੱਥੇ ਕਮੈਂਟ ਕਰੋ ਤੇ ਇਹਦੇ ਲਿੰਕ ਨੂੰ WhatsApp ਤੇ ਦੂਜੇ ਸੋਸ਼ਲ ਮੀਡੀਆ ਤੇ ਸ਼ੇਅਰ ਕਰੋ। ਹੁਣ ਆਉਨੇ ਅੱਜ ਦੀਆਂ ਖਬਰਾਂ ਵਾਲੇ ਪਾਸੇ। ਅੱਜ ਦੀ ਜਿਹੜੀ ਪਹਿਲੀ ਗੱਲ ਜਿੱਤੇ ਚਾਨਣ ਪਾਉਣਾ ਹੈ ਉਹ ਹੈ ਕਿ ਇਮਰਾਨ ਖਾਨ ਨੇ ਜੇਲ੍ਹ ਦੇ ਵਿੱਚੋਂ ਬਹਿ ਕੇ ਹੁਣ ਸ਼ਾਇਦ ਅਜੇ ਹਤਮੀ ਫੈਸਲਾ ਤਾਂ ਨਹੀਂ ਹੋਇਆ ਲੇਕਿਨ ਸ਼ਾਇਦ ਇਮਰਾਨ ਖਾਨ ਅਕਤੂਬਰ ਦੇ ਮਹੀਨੇ 'ਚ ਹੋਣ ਵਾਲਾ ਜਿਹੜਾ ਆਕਸਫੋਰਡ ਯੂਨੀਵਰਸਿਟੀ ਦੇ ਚਾਂਸਲਰ ਦਾ ਇਲੈਕਸ਼ਨ ਹੈ ਉਹ ਇਮਰਾਨ ਖਾਨ ਸਾਹਿਬ ਲੜਨ। ਆਕਸਫੋਰਡ ਯੂਨੀਵਰਸਿਟੀ ਤੁਹਾਨੂੰ ਪਤਾ ਹੈ ਕਿ ਕੋਈ 1000 ਵਰ੍ਹਿਆਂ ਤੋਂ ਪੁਰਾਣੀ ਯੂਨੀਵਰਸਿਟੀ ਹੈ, ਤਕਰੀਬਨ 1200-1100 ਵਰ੍ਹੇ ਪੁਰਾਣੀ ਯੂਨੀਵਰਸਿਟੀ ਹੈ। ਉਹ ਵਰ੍ਹੇ ਦਾ ਮਤਲਬ ਸਾਲ ਹੁੰਦਾ ਹੈ ਤੇ ਇਹ ਤੁਹਾਨੂੰ ਪਤਾ ਹੈ ਕਿ ਜਿਹੜੀ 1000 ਸਾਲ ਇਹ ਪੁਰਾਣੀ ਦਰਸਗਾਹ ਯੂਨੀਵਰਸਿਟੀ ਹੈ ਇਹਦੇ ਇਸ ਵੇਲੇ ਕੋਈ ਤਕਰੀਬਨ 2.5-3 ਲੱਖ ਬੰਦਾ ਐਸਾ ਜਿਹੜਾ ਵੋਟ ਪਾ ਸਕਦਾ ਇਹਦੇ ਚਾਂਸਲਰ ਵਾਸਤੇ। ਇਹਦੇ ਤਕਰੀਬਨ ਕੋਈ ਮੇਰਾ ਖਿਆਲ ਹੈ ਕਿ ਕੋਈ 100 ਚਾਂਸਲਰ ਰਹੇ ਨੇ ਪਹਿਲਾਂ, 100 ਤੋਂ ਜ਼ਿਆਦਾ ਹੀ ਨੇ, ਕੋਈ 150 ਦੇ ਕਰੀਬ ਚਾਂਸਲਰ ਰਹੇ ਨੇ ਪਹਿਲਾਂ ਇਹਦੀ ਇਹ ਸਾਰੀ ਤਾਰੀਖ ਦੇ ਵਿੱਚ। ਔਰ ਇਮਰਾਨ ਖਾਨ ਸਾਹਿਬ ਖੁਦ ਪਹਿਲਾਂ ਬਰੈਡਫੋਰਡ ਯੂਨੀਵਰਸਿਟੀ ਦੇ ਚਾਂਸਲਰ ਰਹੇ ਨੇ। ਚਾਂਸਲਰ ਹੋਣਾ ਬੜੀ ਹੀ ਵੱਡੀ ਇੱਜ਼ਤ ਦੀ ਔਰ ਬੜੀ ਹੀ ਵੱਡੀ ਇੱਕ ਤੁਸੀਂ ਇਹ ਕਹੋ ਕਿ ਬੜੀ ਵੱਡੀ ਪੱਗ ਹੈ ਜਿਹੜੀ ਤੁਹਾਡੇ ਸਿਰ ਤੇ ਬੰਨੀ ਜਾਂਦੀ ਹੈ ਔਰ ਬੜੇ ਖਾਸ ਲੋਕਾਂ ਨੂੰ ਇਹ ਪੱਗ ਲੱਭਦੀ ਹੈ। ਜਿਹੜੇ ਬਰਤਾਨੀਆ ਦੇ 2-3 ਪੁਰਾਣੇ ਪ੍ਰਾਈਮ ਮਿਨਿਸਟਰ ਨੇ ਉਹ ਵੀ ਸ਼ਾਇਦ ਚਾਂਸਲਰ ਬਣਨ ਦੀ ਕੋਸ਼ਿਸ਼ ਕਰਨ ਜਾਂ ਮਤਮੰਨੀ ਹੋਣ, ਜਿਨ੍ਹਾਂ 'ਚੋਂ ਟਰੀਸਾ ਮੇ ਵੀ ਹੈ, ਜਿਨ੍ਹਾਂ ਦੇ ਵਿੱਚੋਂ ਬੋਰਿਸ ਜੌਨਸਨ ਵੀ ਹੈ ਔਰ ਹੋਰ ਵੀ ਸ਼ਾਇਦ ਕੁਝ ਲੋਕ ਜਿਹੜੇ ਨੇ ਬੜੇ ਨਾਮੀ ਗ੍ਰਾਮੀ ਲੋਕ ਚਾਂਸਲਰ ਮੁੰਤਖਬ ਹੋਣਾ ਚਾਹੁੰਦੇ ਹੋਣ ਜਾਂ ਸ਼ਾਇਦ ਲੌਬੀ ਕਰਨ। ਇਹ ਕੋਈ 2.5-3 ਲੱਖ ਬੰਦੇ ਨੇ ਵੋਟ ਪਾਉਣਾ ਹੈ। ਇਹਦੇ ਵਿੱਚ ਮੌਜੂਦਾ ਫੈਕਲਟੀ ਨੇ ਵੀ, ਸਟੂਡੈਂਟਸ ਨੇ ਵੀ, ਜਿਹੜੇ ਸਟੂਡੈਂਟ ਇੱਥੋਂ ਪੜ੍ਹ ਕੇ ਜਾ ਚੁੱਕੇ ਨੇ ਉਹਨਾਂ ਨੇ ਵੀ, ਜਿਹੜੇ ਜ਼ਿੰਦਾ ਨੇ ਜ਼ਾਹਿਰ ਹੈ। ਇੱਥੇ ਨੂਨ ਲੀਗ ਵਾਲੇ ਫਾਰਮ 45-47 ਨਹੀਂ ਚੱਲਣੇ ਵੀ ਮਰੇ ਬੰਦੇ ਵੀ ਵੋਟਾਂ ਪਾਈ ਜਾਣ, ਇੱਥੇ ਉਹ ਕੰਮ ਨਹੀਂ ਹੋਣਾ। ਲੇਕਿਨ ਇਹ ਕਿ ਇਹ ਸਾਰੇ ਲੋਕ ਵੋਟ ਪਾ ਸਕਣਗੇ। ਤੇ ਇਮਰਾਨ ਖਾਨ ਸਾਹਿਬ ਦੇ ਬਾਰੇ ਅਜੇ ਫੈਸਲਾ ਹਤਮੀ ਨਹੀਂ ਹੋਇਆ, ਜੇਲ੍ਹ 'ਚੋਂ ਆਪ ਫੈਸਲਾ ਕਰਨਗੇ, ਅਗਲੇ ਚੰਦ ਦਿਨਾਂ 'ਚ ਫੈਸਲਾ ਕਰ ਲੈਣਗੇ। ਅਗਰ ਕੀਤਾ ਉਹਨਾਂ ਤੇ ਫਿਰ ਉਹਨਾਂ ਦੇ ਫਾਰਮ ਜਮ੍ਹਾਂ ਕਰਵਾਏ ਜਾਣਗੇ ਆਕਸਫੋਰਡ ਯੂਨੀਵਰਸਿਟੀ ਦੇ ਵਿੱਚ ਤੇ ਉਹ ਫਿਰ ਇਲੈਕਸ਼ਨ ਜਿਹੜਾ ਉਹ ਆਕਸਫੋਰਡ ਯੂਨੀਵਰਸਿਟੀ ਦੇ ਚਾਂਸਲਰ ਦਾ ਸ਼ਾਇਦ ਲੜਨ। ਲੇਕਿਨ ਇੱਕ ਮਿੰਟ ਵਾਸਤੇ ਸੋਚੋ ਕਿ ਇੱਕ ਪਾਸੇ ਪਾਕਿਸਤਾਨ ਦੀ ਇਸਟੈਬਲਿਸ਼ਮੈਂਟ ਇਮਰਾਨ ਖਾਨ ਨੂੰ ਘੜੀ ਵੇਚਣ ਵਾਲਾ ਕਰਪਟ ਤੇ ਦੂਸਰੇ ਪਾਸੇ ਸੋਚੋ ਕਿ 190 ਮਿਲੀਅਨ ਪਾਉਂਡ ਜਿਹਦੇ ਨਾਲ ਯੂਨੀਵਰਸਿਟੀ ਬਣਾਈ ਅੱਗੋਂ ਗਰੀਬਾਂ ਵਾਸਤੇ ਫਰੀ, ਉਹਦੀ ਕਰਪਸ਼ਨ ਦਾ ਝੂਠਾ ਕੇਸ ਤੇ ਇੱਜ਼ਤ 'ਚ ਨਿਕਾਹ ਦਾ ਝੂਠਾ ਕੇਸ, ਜਿੱਤੇ ਜ਼ਨਾ ਦਾ ਝੂਠਾ ਪਰਚਾ, ਇਹ ਕੇਸ ਕਰਕੇ ਤੇ ਉਹਨੂੰ ਹਰ ਤਰੀਕੇ ਨਾਲ ਨਲਾਇਕ, ਕਰਪਟ ਤੇ ਕਿਰਦਾਰਕਸ਼ੀ ਕਰ ਰਹੀ ਹੈ। ਤੇ ਦੂਜੇ ਪਾਸੇ ਤੁਸੀਂ ਆਪ ਵੇਖੋ ਕਿ ਦੁਨੀਆ ਦੀ ਜਿਹੜੀ ਸਭ ਤੋਂ ਵੱਡੀ ਦਰਸਗਾਹ ਹੈ, ਅਗਰ ਇਮਰਾਨ ਖਾਨ ਸਾਹਿਬ ਉਹਦੇ ਚਾਂਸਲਰ ਬਣਦੇ ਨੇ, ਉਹ ਪਹਿਲਾਂ ਬਰੈਡਫੋਰਡ ਯੂਨੀਵਰਸਿਟੀ ਦੇ ਚਾਂਸਲਰ ਰਹੇ ਨੇ ਤੇ ਅਗਰ ਉਹ ਆਕਸਫੋਰਡ ਦੇ ਵੀ ਚਾਂਸਲਰ ਬਣਦੇ ਨੇ ਔਰ ਉਹਨਾਂ ਨੂੰ ਜੇਲੇ ਰੱਖਿਆ ਹੋਏਗਾ ਤੇ ਫਿਰ ਮੰਜ਼ਰਨਾਮਾ ਆਪੇ ਹੀ ਸੋਚੋ ਵੀ ਦੁਨੀਆ ਸਾਡੇ ਬਾਰੇ ਹੋਰ ਕੀ ਸੋਚੇਗੀ ਤੇ ਅਸੀਂ ਆਪਣੇ ਬਾਰੇ ਕੀ ਹੋਰ ਸੋਚਾਂਗੇ। ਬਹਰਹਾਲ ਅਕਲ ਨਾ ਹੋਵੇ ਤੇ ਮੌਜਾਂ ਹੀ ਮੌਜਾਂ। ਅੱਛਾ ਜੀ, ਅੱਜ ਦੀ ਜਿਹੜੀ ਫੀਚਰ ਸਟੋਰੀ ਹੈ ਨਾ ਉਹ ਬੁਜ਼ਦਾਰ ਸਾਹਿਬ ਦੇ ਉੱਤੇ ਹੈ। ਉਹ ਮੈਂ ਜ਼ਰਾ ਤੁਹਾਨੂੰ ਇੱਕ ਵੀਡੀਓ ਵੀ ਵਿਖਾਉਣੀ ਹੈ ਤੇ ਬੁਜ਼ਦਾਰ ਸਾਹਿਬ ਦੇ ਨਾਲ ਤੁਹਾਨੂੰ ਹੋ ਸਕਦਾ ਕੁਆਲੀ ਵੀ ਚਲਾਈਏ ਕਿ ਲੱਗੀਆਂ ਨੇ ਮੌਜਾਂ ਹੁਣ ਲਾਈ ਰੱਖੀ ਸੋਹਣਿਆ, ਉਹ ਅਸੀਂ ਜ਼ਰਾ ਕਵਰ ਕਰਦੇ ਹਾਂ। ਲੇਕਿਨ ਪਹਿਲੇ ਕੋਈ 2-4-5 ਹੋਰ ਖਬਰਾਂ ਜਲਦੀ ਨਾਲ ਕਵਰ ਕਰ ਲਈਏ ਕਿਉਂਕਿ ਫਿਰ ਛੇਤੀ ਉਹ ਖਬਰਾਂ ਕਵਰ ਨਾ ਕੀਤੀਆਂ ਤਾਂ ਵੀਲਾਗ ਲੰਮਾ ਹੋ ਜਾਂਦਾ, ਕਈ ਵਾਰੀ ਉਹਨਾਂ ਖਬਰਾਂ ਦੀ ਵਾਰੀ ਨਹੀਂ ਆਉਂਦੀ। ਅੱਛਾ ਜੀ, ਅਗਲੀ ਖਬਰ ਜਿਹੜੀ ਉਹ ਤੁਹਾਨੂੰ ਉਰਦੂ ਵੀਲਾਗ 'ਚ ਅਸੀਂ ਦੇ ਛੱਡੀ ਸੀ, ਇੱਥੇ ਉਹਦਾ ਡਿਫਰੈਂਟ ਥੋੜ੍ਹਾ ਜਿਹਾ ਇੱਕ ਵਰਜਨ ਰਹਿ ਗਿਆ ਸੀ, ਉਹ ਦੇ ਦਈਏ ਕਿ ਭਾ ਸਫਦਰ ਜਿਹੜਾ ਉਹਨੇ ਕੱਲ੍ਹ ਜਿਹੜਾ ਨਾ ਉਹ ਝੁੱਗਾ ਹੀ ਪਾੜ ਕੇ ਰੱਖ ਛੱਡਿਆ, ਉਹਨੇ ਹਰ ਸ਼ਾਈ ਖੋਲ੍ਹ ਕੇ ਰੱਖ ਛੱਡੀ ਹੈ। ਬਸ ਇੰਝ ਹੀ ਸੋਚੋ ਵੀ ਜਿਵੇਂ ਕਿਤੇ ਭੈੜਾ ਮਕੈਨਿਕ ਜਿਹੜਾ ਉਹ ਹਰ ਸ਼ਾਈ ਖੋਲ੍ਹਦਾ ਤੇ ਫਿਰ ਉਹਨੂੰ ਆਪ ਨਾ ਪਤਾ ਲੱਗੇ ਵੀ ਇਹਨੂੰ ਬੰਨਣਾ ਕਿਵੇਂ ਜਾਂ ਇਹਨੂੰ ਕੱਸਣਾ ਕਿਵੇਂ ਹੈ ਜਾਂ ਇਹਨੂੰ ਵਾਪਸ ਫਿੱਟ ਕਿਸ ਤਰ੍ਹਾਂ ਕਰਨਾ ਹੈ। ਤੇ ਉਹ ਭਾ ਸਫਦਰ ਨੇ ਆਖਿਆ ਕਿ ਫੌਜ ਜਿਹੜੀ ਹੈ ਨਾ ਪਾਕਿਸਤਾਨ ਦੀ ਉਹ ਵਲੈਤੇ ਗਈ ਸੀ ਇੰਗਲੈਂਡ ਤੇ ਉੱਥੇ ਜਾ ਕੇ ਮੀਆਂ ਸਾਹਿਬ ਦਾ ਗੋਡੇ ਫੜਦੀ ਰਹੀ ਹੈ ਤੇ ਮੀਆਂ ਸਾਹਿਬ ਦੇ ਗੋਡੇ ਫੜ ਕੇ ਮਿੰਨਤਾਂ ਤਰਲੇ ਕਰਕੇ ਉਹਨਾਂ ਨੂੰ ਇੱਥੇ ਲਿਆਈਏ ਤੇ ਇੱਥੇ ਲਿਆ ਕੇ ਉਹਨਾਂ ਨੂੰ ਬੇਇੱਜ਼ਤ ਕੀਤਾ। ਮਤਲਬ ਕਿ ਮਾਨਸੇਰੇ ਤੋਂ ਵੀ ਨਹੀਂ ਜਿੱਤਣ ਦਿੱਤਾ ਉਹਨਾਂ ਨੂੰ। ਤੇ ਉਹ ਤਾਂ ਪਹਿਲਾਂ ਵੀ ਤੁਹਾਨੂੰ ਅਸੀਂ ਵੀਲੌਗ ਕਰਕੇ ਦੱਸਿਆ ਸੀ ਵੀ ਉਹਨਾਂ ਆਪ ਗੱਲ ਕੀਤੀ ਸੀ ਵੀ ਮੈਂ ਕਿਸੇ ਨੂੰ ਮੂੰਹ ਵਿਖਾਉਣ ਦੇ ਕਾਬਿਲ ਨਹੀਂ ਰਿਹਾ। ਤੇ ਹੁਣ ਉਹਨਾਂ ਆਖਿਆ ਵੀ ਇਹ ਉਹਨਾਂ ਦਾ ਜਿਹੜਾ ਚਾਰਾ ਹੈ ਨਾ, ਦਿਲ ਹੈ ਉਹਨਾਂ ਦਾ, ਉਹ ਦਿਲ ਉਹਨਾਂ ਦਾ ਇਹ ਵੀ ਮੈਂ ਤੇ ਮੂੰਹ ਵਿਖਾਉਣ ਦੇ ਕਾਬਿਲ ਨਹੀਂ ਰਿਹਾ ਤੇ ਹੁਣ ਨਾ ਫੌਜ ਮੂੰਹ ਵਿਖਾਉਣ ਦੇ ਕਾਬਿਲ ਰਵੇ ਤੇ ਨਾ ਮੇਰਾ ਟੱਬਰ ਮੂੰਹ ਵਿਖਾਉਣ ਦੇ ਕਾਬਿਲ ਰਵੇ। ਮੇਰਾ ਖਿਆਲ ਹੈ ਕਿ ਭਾ ਸਫਦਰ ਦਾ ਉਹਨਾਂ ਨੂੰ ਹੁਣ ਸਾਰੇ ਜਿੰਨੇ ਵੀ ਪਾਕਿਸਤਾਨ ਦੇ ਲਿਫਾਫਾ ਸਹਾਫੀ ਨੇ
ਉਹਨਾਂ ਨੂੰ ਹੁਣ ਬਾਜੀ ਮਰੀਮ ਨੇ ਤੇ ਦੂਜਿਆਂ ਨੂੰ ਡਿਊਟੀ ਦਿੱਤੀ ਹੈ ਵੀ ਇਹਨੂੰ ਮਲੰਗ ਆਖੋ ਵੀ ਇਹ ਮਲੰਗ ਜਿਹਾ ਬੰਦਾ ਹੈ ਤੇ ਬਸ ਮਲੰਗ ਹੈ ਤੇ ਉਹਨੇ ਐਵੇਂ ਮਲੰਗੀ ਦੇ ਵਿੱਚ ਇਹ ਗੱਲ ਕਰ ਦਿੱਤੀ ਹੈ। ਵਾਹ ਬਈ ਮੇਰੀ ਬਾਜੀ ਮਲੰਗਣੀ ਤੇ ਮਲੰਗ, ਜੇ ਇਸ ਵੇਲੇ ਮਲੰਗ ਔਰ ਮਲੰਗਣੀ ਹੋਵੇ ਤੇ ਫਿਰ ਸੂਬੇ ਨੇ ਤੇ ਇੰਝ ਹੀ ਚੱਲਣਾ ਜਿਵੇਂ ਚੱਲ ਰਿਹਾ ਤੁਹਾਡੇ ਸਾਹਮਣੇ ਹੀ ਹੈ। ਬਹਰਹਾਲ ਪਾਸ ਅਫਦਰ ਕੋਈ ਮਲੰਗ ਨਹੀਂ, ਉਹ ਸਿੱਧੀਆਂ ਮਾਰ ਦਿੰਦਾ ਹੈ, ਗੱਲ ਠੀਕ ਹੈ, ਲੇਕਿਨ ਗੱਲ ਉਹੀ ਕਰਦਾ ਜਿਹੜੀ ਉਹਨੇ ਵੇਖੀ ਹੁੰਦੀ ਹੈ ਤੇ ਸੁਣੀ ਹੁੰਦੀ ਹੈ। ਉਹਨੂੰ ਕਿਉਂਕਿ ਹਿੱਸਾ ਨਹੀਂ ਬਣਾਉਂਦੇ ਇਹਨਾਂ ਸਾਰੀਆਂ ਗੱਲਾਂ ਦਾ, ਬਾਰ-ਬਾਰ ਰੱਖਦੇ ਨੇ ਤਾਂ ਉਹਨੂੰ ਅੱਜ ਕੱਲ੍ਹ ਆਉਂਦੇ ਨੇ ਵੀ ਠੰਡ ਇੱਥੇ ਬੜੀ ਹੈ ਤੇ ਤੇਰੇ ਸਿਰ ਨੂੰ ਕੁਝ ਹੋ ਜਾਣਾ ਤੇ ਤੂੰ ਉੱਥੇ ਜਿਹੜਾ ਨਾ ਮਨਸੇਰੇ 'ਚ ਹੀ ਰਹਿ, ਤੇ ਉਹਨੂੰ ਵਿਚਾਰੇ ਨੂੰ ਉੱਥੇ ਮਨਸੇਰਾ ਰੱਖਦੇ ਨੇ। ਉੱਥੇ ਗਲੀਆਂ ਬਾਜ਼ਾਰਾਂ 'ਚ ਕਿਉਂਕਿ ਪਾਸ ਅਫਦਰ ਮਸੀਤੇ ਜਾ ਨਮਾਜ਼ ਪੜ੍ਹਦਾ ਤੇ ਜਿਸ ਵੇਲੇ ਮਸੀਤੇ ਜਾਂਦਾ ਤੇ ਪਿੱਛੋਂ ਨਿਆਣੇ ਉਹਦਾ ਮਖੌਲ ਉਡਾਉਂਦੇ ਨੇ, ਹੁਸ਼ਤਾਂ ਕਰਦੇ ਨੇ ਤੇ ਉਹ ਫਾਰਮ 45 47 ਤੇ ਪਤਾ ਨਹੀਂ ਕੀ ਕੁਝ ਆਖਦੇ ਨੇ। ਤੇ ਉਹ ਗੁਸਤਾਸਬ ਸਾਹਿਬ ਨੇ, ਉਹ ਜਿਨ੍ਹਾਂ ਨੇ ਹਰਾਇਆ ਉੱਥੋਂ ਨਵਾਜ਼ ਸ਼ਰੀਫ ਨੂੰ, ਉਹਦਾ ਨਾਂ ਲੈ ਕੇ ਤੇ ਪਾਸ ਅਫਦਰ ਨੂੰ ਹੁਜਤਾਂ ਕਰਦੇ ਨੇ ਨਿਆਣੇ ਨਿੱਕੇ। ਤੇ ਪਾਸ ਅਫਦਰ ਉੱਥੇ ਤੰਗ ਹੋ ਜਾਂਦਾ ਕਿਉਂਕਿ ਉੱਥੇ ਜ਼ਾਹਿਰ ਹੈ ਪੈਦਲ ਚੱਲ ਕੇ ਮਸੀਤੇ ਜਾਣਾ ਤੇ ਉੱਥੇ ਮਾਮਲਾਤ ਖਰਾਬ ਹੁੰਦੇ ਨੇ। ਦੂਜਾ ਪਾਸ ਅਫਦਰ ਉੱਥੇ ਮੰਜੀ ਤੇ ਲੰਮਾ ਪਿਆ ਰਹਿੰਦਾ, ਜਿਹੜਾ 2-3 ਘਰ ਬਣ ਰਹੇ ਨੇ ਜਾਂ ਇੱਕ ਬਣ ਰਿਹਾ ਉੱਥੇ ਮਾਨਸੇਰੇ ਉਹਨਾਂ ਦੀ ਰਖਵਾਲੀ ਤੇ ਉਹ ਫਿਰ ਉੱਥੇ ਆ ਕੇ ਲੋਕੀ ਵੀ ਹੁਜਤਾਂ ਕਰਦੇ ਨੇ ਤੇ ਉਹ ਤੰਗ ਆ ਕੇ ਫਿਰ ਪਾਸ ਅਫਦਰ ਵੀ, ਕਿਉਂਕਿ ਇਹ ਟੱਬਰ ਸਾਰਾ ਵੀਡੀਓ ਆਡੀਓ ਕੱਢਣ ਦੇ ਵਿੱਚ ਤੁਹਾਨੂੰ ਪਤਾ ਬੜਾ ਹੀ ਜ਼ਿਆਦਾ ਮਾਹਿਰ ਹੈ। ਤਾਂ ਪਾਸ ਅਫਦਰ ਵੀ ਆਪਣੀ ਫਿਰ ਮਰਜ਼ੀ ਨਾਲ ਕੋਈ ਨਾ ਕੋਈ ਵੀਡੀਓ ਹਰ ਚੌਥੇ ਪੰਜਵੇਂ ਦਿਨ ਜਾਂ ਦੂਸਰੇ ਲਫ਼ਜ਼ਾਂ 'ਚ ਆਖੋ ਕੋਈ ਨਾ ਕੋਈ ਟੋਟਾ ਛੱਡ ਦਿੰਦਾ ਤੇ ਟੋਟਾ ਕੱਢ ਦਿੰਦਾ। ਐਡਾ ਨਵਾਂ ਟੋਟਾ ਉਹਨਾਂ ਕੱਢਿਆ ਵੀ ਫੌਜ ਨੇ ਜਾ ਕੇ ਇਮਰਾਨ ਆਪਣਾ ਨਵਾਜ਼ ਸ਼ਰੀਫ ਦੇ ਗੋਡੇ ਫੜ ਕੇ ਮਿੰਨਤਾਂ ਕੀਤੀਆਂ ਨੇ ਵਲਾਇਤ ਦੇ ਵਿੱਚ ਕਿ ਤੁਸੀਂ ਵਾਪਸ ਆਓ ਤੇ ਹਕੂਮਤ ਲਾਓ, ਤੇ ਫੌਜ ਦੇ ਗੋਡੇ ਫੜਨ ਤੋਂ ਬਾਅਦ ਮੀਆਂ ਸਾਹਿਬ ਇੱਥੇ ਆਏ ਸਨ ਤੇ ਫਿਰ ਉਹਨਾਂ ਨਾਲ ਚੰਗੀ ਨਹੀਂ ਕੀਤੀ। 100 ਕੀਤੇ ਹੁਣ 100 ਦੇ 200 ਕਰਦੇ। ਆਓ ਇੱਕ ਕੰਮ ਕਰਾਂ, ਨਵਾਜ਼ ਸ਼ਰੀਫ ਸਾਹਿਬ ਦੇ ਗੋਡੇ ਪਕੜਨ ਦਾ ਆਖਾਂ ਆਓ जियां फौज तो गोडे पकड़े ना जो कि लंदन में जा ना बाबा मोड़ पाकिस्तान रोड दे लगे। नवाज शरीफ साहब आप आए, फिर नवाज शरीफ आया। ਅੱਛਾ ਜੀ, ਅਗਲੀ ਖਬਰ ਤੁਹਾਨੂੰ ਦੇਣੀ ਹੈ ਕਿ ਲਾਹੌਰ ਦੇ ਵਿੱਚ ਇੱਕ ਵਾਕਿਆ ਹੋਇਆ ਜਿੱਥੇ ਇੱਕ ਕੋਈ ਮੁਹਤਰਮ ਹੈ ਨੀਲੀ ਪਰੀ। ਹੁਣ ਦੱਸੋ, ਇੱਕ ਤੇ ਸਾਡਾ ਪਰੀਆਂ ਤੋਂ ਵੀ ਜਿਹੜਾ ਹੈ ਨਾ ਉਹ ਇਤਮਾਦ ਇਹਨਾਂ ਨੇ ਉਡਾ ਦਿੱਤਾ ਹੈ। ਸਾਨੂੰ ਹੁਣ ਇਹ ਨਹੀਂ ਪਤਾ ਵੀ ਇਹਦਾ ਮਤਲਬ ਸਾਨੂੰ ਸਾਡੀਆਂ ਜਿਹੜੀਆਂ ਨਾਨੀਆਂ ਦਾਦੀਆਂ ਸਨ ਝੂਠ ਹੀ ਮਾਰਦੀਆਂ ਰਹੀਆਂ ਨੇ, ਇਹਦਾ ਮਤਲਬ ਵੀ ਪਰੀਆਂ ਤੇ ਚੜੇਲਾਂ 'ਚ ਫਰਕ ਕੋਈ ਨਹੀਂ ਹੁੰਦਾ। ਮੈਂ ਜਿਵੇਂ ਸਾਨੂੰ ਸਾਰੀ ਉਮਰ ਜਨਾਬ ਫਜ਼ਲੁਰ ਰਹਿਮਾਨ ਸਾਹਿਬ ਦੇ ਨਾਂ ਦੇ ਨਾਲ ਮੌਲਾਨਾ ਲਾ ਕੇ ਤੇ ਸਾਨੂੰ ਮੌਲਵੀਆਂ ਕੋਲੋਂ ਤਰਾਈ ਰੱਖਦੇ ਨੇ, ਉਂਝ ਹੀ ਹੋਣਾ। ਵੇਖੋ ਇਹਨਾਂ ਦਾ ਨਾਂ ਨੀਲੀ ਪਰੀ ਹੈ ਤੇ ਭੈਣ ਸਾਡੀ ਵੱਲ ਨੂੰ ਵੇਖੀਏ ਤੇ ਉੱਤੋਂ ਇਹਨਾਂ ਦਾ ਨਾਂ ਵੇਖੀਏ ਨੀਲੀ ਪਰੀ, ਤੇ ਫਿਰ ਗੱਲ ਤੇ ਕੋਈ ਸਮਝ ਆਉਂਦੀ ਕੋਈ ਨਹੀਂ। ਕੰਮ ਇਹਨਾਂ 12 ਦਾ ਚੜੇਲਾਂ ਵਾਲਾ ਕੀਤਾ। ਇਹਨਾਂ ਨੇ ਜਨਾਬ ਇੱਕ ਨੂਨ ਲੀਗੀ ਐਕਟਰ ਨੇ, ਵੈਸੇ ਨੂਨ ਲੀਗ ਸਾਰੀ ਐਕਟਰ ਹੈ, ਅਦਾਕਾਰ, ਫਨਕਾਰ ਤੇ ਗੁਲੂਕਾਰ ਨੇ, ਤੁਹਾਨੂੰ ਪਤਾ ਸਾਰਾ ਟੱਬਰ ਵੀ ਗਾਉਣ ਸ਼ਾਉਣ ਗਾਉਂਦਾ ਹੈ ਤੇ ਬਾਜੀ ਸਾਡੀ ਤਾਂ ਖੈਰ ਸਾਰਿਆਂ ਤੋਂ ਗਾਂ ਹੈ, ਉਹ ਫਿਰ ਟਿਕਟਾਕ ਵੀ ਬਣਾਉਂਦੀ ਹੈ। ਬਹਰਹਾਲ ਇਹ ਨੂਨ ਲੀਗੀ ਰਹਿਨੁਮਾ ਹੈ ਔਰ ਨਾਲ ਐਕਟਰ ਨੇ ਤਾਹਿਰ ਅੰਜਮ ਸਾਹਿਬ। ਇਹਨਾਂ ਲਾਈ ਹੈ ਫੈਂਟੀ ਫੌਰਨ ਲਾਉਣ ਤੋਂ ਬਾਅਦ ਉਹਨਾਂ ਨਾਂ ਇਸਤੇਮਾਲ ਕੀਤਾ ਇਮਰਾਨ ਖਾਨ ਦਾ ਕਿ ਤੂੰ ਇਮਰਾਨ ਖਾਨ ਦੇ ਖਿਲਾਫ ਗਾਣੇ ਸ਼ਾਣੇ ਬਣਾਉਣਾ ਹੈ ਜਾਂ ਸ਼ਾਇਦ ਕੋਈ ਵੀਡੀਓ ਬਣਾਉਣਾ ਹੈ ਤੇ ਤੂੰ ਭੈੜੀਆਂ ਗੱਲਾਂ ਕਰਦਾ ਤੇ ਗਾਲਾਂ ਕੱਢਦਾ ਤੇ ਚੰਗੀ ਉਹਨਾਂ ਜਨਾਬ ਕੁੱਟਮਾਰ ਕੀਤੀ ਹੈ। ਲੇਕਿਨ ਕੁੱਟਮਾਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਤਾਹਿਰ ਅੰਜਮ ਸਾਹਿਬ ਦੀ ਜਿਹੜਾ ਕੁੜਤਾ ਛੁੱਟਦਾ ਨਾ ਉਹ ਪਟਿਆ ਸੀ ਪਹਿਲਾਂ ਹੀ, ਤੇ ਉਹ ਬਾਂਹ ਤੇ ਇੱਕ ਪਹਿਲਾਂ ਹੀ ਮੈਨੂੰ ਲੱਗਦਾ ਕਿਸੇ ਦਰਜੀ ਕੋ ਪਤਾ ਨਹੀਂ ਕਟਵਾ ਕੇ ਆਏ ਸਨ। ਮੈਂ ਆਪਣੀ ਬਾਂਹ ਦੀ ਗੱਲ ਨਹੀਂ ਕਰਨ ਡਿਆ, ਮੈਂ ਉਹਨਾਂ ਦੇ ਕੁੜਤੇ ਦੀ ਬਾਂਹ ਦੀ ਗੱਲ ਕਰਨ ਡਿਆ ਕਿਉਂਕਿ ਉਹ ਸਲੀਵਲੈਸ ਹੀ ਫਿਰਨ ਡਏ ਸਨ ਜਿਸ ਵੇਲੇ ਪਹਿਲਾਂ ਉਹਨਾਂ ਨੂੰ ਕਟਾਪਾ ਚੜ੍ਹਨਾ ਸ਼ੁਰੂ ਹੋਇਆ। ਬਹਰਹਾਲ ਕਟਾਪਾ ਨਹੀਂ ਚੜ੍ਹਨਾ ਚਾਹੀਦਾ, ਮਾੜੀ ਗੱਲ ਹੈ, ਹੱਥੀ ਨਹੀਂ ਪੈਣਾ ਚਾਹੀਦਾ ਇੱਕ ਦੂਸਰੇ ਦੇ, ਇਹਦੇ ਮੈਂ ਖਿਲਾਫ ਹਾਂ। ਲੇਕਿਨ ਇਹਨਾਂ ਨੂੰ PTI ਦੇ ਨਾਲ ਜੋੜਿਆ ਜਾ ਰਿਹਾ ਤੇ ਮੈਂ ਇਹੀ ਕਹਾਂਗਾ ਵੀ ਇਹਨਾਂ ਦਾ PTI ਨਾਲ ਕੋਈ ਤਾਲੁਕ ਨਹੀਂ, ਸਾਰੀਆਂ ਜਮਾਤਾਂ ਨਾਲ ਹੀ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇਹਨਾਂ ਦੀਆਂ ਤਸਵੀਰਾਂ ਜਿਹੜੀਆਂ ਉਹ PTI ਦੇ ਲੋਕਾਂ ਨਾਲ ਵੀ ਨੇ, ਦੂਜਿਆਂ ਨਾਲ ਵੀ ਨੇ। ਇਹ ਫਿਆਜ਼ੁਲ ਹਸਨ ਚੌਹਾਨ ਸਾਹਿਬ ਦੀ ਟੀਮ 'ਚ ਵੀ ਰਹੀਆਂ ਨੇ, ਬੜਾ ਕਰੀਬ ਉਹਨਾਂ ਨਾਲ ਸ਼ਾਇਦ ਗਾਲਬਨ ਮੁਬੈਨਾ ਤੌਰ 'ਤੇ ਕੰਮ ਕਰਦੀਆਂ ਰਹੀਆਂ ਨੇ, ਜਿਹੜਾ ਮੈਨੂੰ ਲੋਕਾਂ ਨੇ ਦੱਸਿਆ। ਅਤੇ ਇਹ ਮੈਂ ਇਹੀ ਆਖਾਂਗਾ ਵੀ ਭਾਈ ਆਪਣੇ ਘਰ ਦੀ ਲੜਾਈ ਆਪਣੇ ਘਰ ਰੱਖੋ, ਇਹਦੇ 'ਚ ਇਮਰਾਨ ਖਾਨ ਨੂੰ ਨਾ ਪਾਓ ਅਤੇ ਹੱਥੀਂ ਨਾ ਪਵੋ। ਅਤੇ ਮੇਰਾ ਮਤਲਬ ਹੁਣ ਤੁਸੀਂ ਇੱਕ ਦੂਜੇ ਨੂੰ ਛਿੱਤਰ ਵੀ ਮਾਰਨੇ ਨੇ ਅਤੇ ਉਹ ਵੀ ਇਮਰਾਨ ਖਾਨ ਦੇ ਨਾਂ 'ਤੇ ਮਾਰਨੇ ਨੇ, ਉਹ ਤਾਂ ਇੱਕ ਦੂਜੇ ਨੂੰ ਆਪਣੇ ਨਾਂ 'ਤੇ ਮਾਰ ਲਓ ਨਾ। ਹਰ ਸ਼ੈ ਦਾ ਜ਼ਿੰਮੇਦਾਰ ਇਮਰਾਨ ਖਾਨ ਹੈ, ਪਰ ਇੱਕ ਦੂਜੇ ਨੂੰ ਛਿੱਤਰ ਮਾਰਨ ਦਾ ਜ਼ਿੰਮੇਦਾਰ ਤੇ ਇਮਰਾਨ ਖਾਨ ਨੂੰ ਨਾ ਬਣਾਓ। ਅੱਛਾ ਜੀ, ਅਗਲੀ ਖਬਰ, ਇਮਰਾਨ ਖਾਨ ਸਾਹਿਬ ਨੇ ਅਡਿਆਲਾ ਜੇਲ੍ਹ ਤੋਂ ਪੈਗਾਮ ਦਿੱਤਾ। ਉਹਨਾਂ ਕਿਹਾ ਹੈ ਜਿਨ੍ਹਾਂ ਨੂੰ ਡਿਜੀਟਲ ਦਹਿਸ਼ਤਗਰਦ ਕਿਹਾ ਜਾ ਰਿਹਾ ਹੈ ਅਤੇ ਫੌਜ ਅਤੇ ਆਵਾਮ ਦੇ ਦਰਮਿਆਨ ਇਹਦੇ ਨਾਲ ਖਲੀਜ ਪਾਈ ਜਾ ਰਹੀ ਹੈ। ਇਸ ਵੇਲੇ 90% ਆਵਾਮ ਜਿਹੜੀ ਹੈ ਉਹਨੇ ਵੋਟ ਇਮਰਾਨ ਖਾਨ ਨੂੰ ਅਤੇ PTI ਨੂੰ ਦਿੱਤਾ ਹੈ, ਔਰ ਇਸ ਵੇਲੇ 90% ਆਵਾਮ ਦੇ ਵਿੱਚੋਂ ਤੁਹਾਨੂੰ ਪਤਾ ਹੀ ਹੈ ਕਿ ਇਸ ਵੇਲੇ ਜ਼ਿਆਦਾਤਰ ਆਵਾਮ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਡਿਜੀਟਲ ਮੀਡੀਆ ਦੇ ਨਾਲ ਮੁਨਸਲਿਕ ਹੈ। ਕੋਈ ਆਪਣੇ ਮੋਬਾਈਲ 'ਤੇ ਕਿਸੇ ਇੱਕ ਘਰ ਦੇ ਵਿੱਚ ਭਾਵੇਂ 4 ਜੀ ਨੇ ਅਤੇ ਇੱਕ ਮੋਬਾਈਲ ਹੈ, ਉਹ ਫਿਰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ YouTube ਸੁਣਦੇ ਨੇ, ਕੁਝ ਨਾ ਕੁਝ ਸੁਣਦੇ ਨੇ, ਲਿਖਦੇ ਨੇ, ਬੋਲਦੇ ਨੇ, ਅਤੇ ਡਿਜੀਟਲ ਮੀਡੀਆ ਨਾਲ ਉਹਨਾਂ ਦਾ ਕੋਈ ਨਾ ਕੋਈ ਤਾਲੁਕ ਹੈ। ਅਤੇ ਅਗਰ ਉਹਨਾਂ ਨੂੰ ਡਿਜੀਟਲ ਦਹਿਸ਼ਤਗਰਦ ਆਖੋਗੇ ਤਾਂ ਫਿਰ 90% ਆਵਾਮ ਨੂੰ ਆਖਣ ਡਏ ਹੋ, ਅਤੇ ਜਦੋਂ ਤੁਸੀਂ 90% ਆਵਾਮ ਨੂੰ ਦਹਿਸ਼ਤਗਰਦ ਆਖੋਗੇ, ਉਹਨਾਂ ਦੀ ਤੋਹੀਨ ਕਰੋਗੇ, ਉਹਨਾਂ ਦੇ ਖਿਲਾਫ ਗੱਲਾਂ ਕਰੋਗੇ, ਅਤੇ ਇਹਦੇ ਨਾਲ ਨਫ਼ਰਤਾਂ ਵਧਣਗੀਆਂ ਅਤੇ ਫੌਜ ਅਤੇ ਆਵਾਮ ਦੇ ਦਰਮਿਆਨ ਦੇ ਵਿੱਚ ਖਲੀਜ ਵਧੇਗੀ ਅਤੇ ਨਫ਼ਰਤ ਵਧੇਗੀ। ਉਹਨਾਂ ਕਿਹਾ ਬਿਲਕੁਲ ਇਹੀ ਕੰਮ ਜਿਹੜਾ 1971 'ਚ ਕੀਤਾ ਗਿਆ ਸੀ,
ਉਸ ਵੇਲੇ ਵੀ ਬੰਗਾਲੀਆਂ ਨੂੰ ਇਸੇ ਤਰੀਕੇ ਨਾਲ ਗੱਦਾਰ ਤੇ ਦਹਿਸ਼ਤਗਰਦ ਦਾ ਸ਼ਾਇਦ ਉਦੋਂ ਲਫ਼ਜ਼ ਨਾ ਹੋਵੇ, ਗੱਦਾਰ ਤੇ ਇੰਤਸ਼ਾਰ ਪਸੰਦ ਤੇ ਇੰਤਸ਼ਾਰੀ ਟੋਲਾ ਤੇ ਪਤਾ ਨਹੀਂ ਕੀ ਉਦੋਂ ਵੀ ਆਖਿਆ ਗਿਆ ਸੀ। ਆਵਾਮ ਤੇ ਫੌਜ ਦੇ ਵਿੱਚ ਨਫ਼ਰਤਾਂ ਪੈਦਾ ਕੀਤੀਆਂ ਗਈਆਂ ਸੀ ਤੇ ਉਹਦਾ ਨਤੀਜਾ ਇਮਰਾਨ ਖਾਨ ਸਾਹਿਬ ਨੇ ਕਿਹਾ ਵੀ 71 'ਚ ਫਿਰ ਸਾਰਿਆਂ ਨੇ ਵੇਖ ਲਿਆ ਸੀ ਤੇ ਮਿਹਰਬਾਨੀ ਕਰੋ, ਹੋਸ਼ ਦੇ ਨਾਖਣ ਲਾਓ, ਸਾਰਿਆਂ ਨੂੰ ਗੱਦਾਰੀ ਦੇ ਸਰਟੀਫਿਕੇਟ ਨਾ ਵੰਡੋ। 90% ਆਵਾਮ ਹੀ ਅਗਰ ਇੱਥੇ ਗੱਦਾਰ ਹੈ ਤੇ ਫਿਰ ਪਾਕਿਸਤਾਨ ਹੈ ਕਿਹਦਾ? ਤੇ ਇਮਰਾਨ ਖਾਨ ਸਾਹਿਬ ਨੇ ਕਿਹਾ ਵੀ ਬੰਦੇ ਦੇ ਪੁੱਤਰ ਬਣੋ, ਇਹ ਕੰਮ ਸਾਡੀ ਜਿਹੜੀ ਹੈ ਉਹ ਦੁਸ਼ਮਣੀ ਦੇ ਵਿੱਚ ਕੰਮ ਨਾ ਕਰੋ। ਅੱਛਾ ਜੀ, ਅੱਗੋਂ ਨਦੀਮ ਅਫਜ਼ਲ ਚੰਨ ਸਾਹਿਬ ਨੇ ਆਖਿਆ ਹੈ ਕਿ ਉਹਨਾਂ ਚੰਨ ਤੁਹਾਨੂੰ ਪਤਾ ਚੜਾਉਂਦੇ ਹੀ ਰਹਿੰਦੇ ਨੇ, ਉਹਨਾਂ ਨੇ ਆਖਿਆ ਵੀ ਸੀਟਾਂ ਜਿਹਦੀਆਂ ਹੈ ਨੇ ਨਾ ਉਹਨੂੰ ਦੇਤੀਆਂ ਜਾਣ, ਮਤਲਬ ਕਿ ਮਖਸੂਸ ਨਿਸ਼ਸਤਾਂ ਜਿਹਦੀਆਂ ਨੇ ਉਹਨੂੰ ਦੇਤੀਆਂ ਜਾਣ ਇੱਕ ਪਾਸੇ, ਔਰ ਆਂਦੇ ਨੇ ਵੀ ਉਹ ਸਾਡੀਆਂ ਨਹੀਂ PTI ਦੀਆਂ ਨੇ, ਉਹਨਾਂ ਨੂੰ ਦੇ ਦਿਓ। ਇੱਕ ਪਾਸੇ ਆਪ ਇਹ ਆਂਦੇ ਨੇ ਤੇ ਉਹਨਾਂ ਦੀ ਪਾਰਟੀ ਚੌਧਰੀ ਸਾਹਿਬ ਦੇ ਕਹਿਣ ਦੇ ਉੱਤੇ ਸੁਪਰੀਮ ਕੋਰਟ ਜਾ ਕੇ ਆਂਦੀ ਹੈ ਕਿ ਮਖਸੂਸ ਨਿਸ਼ਸਤਾਂ PTI ਦਾ ਹੱਕ ਨਹੀਂ, ਸਾਨੂੰ ਦੇ ਦਿਓ। ਅੱਛਾ, ਫਿਰ ਜੇ ਐਂਕਰ ਅੱਗੋਂ ਪੁੱਛਦਾ ਕਿ ਭਾਈ ਜੀ ਇਹ ਖੁੱਲ੍ਹਾ ਤਜ਼ਾਦ ਜਿਹੜਾ ਤੁਸੀਂ ਇਹ ਕੀ ਹੈ, ਉਹਦੇ ਜਵਾਬ ਚਾਹੁੰਦੇ ਨੇ ਵੀ ਅਸੀਂ ਤੇ PTI ਤੇ ਪਾਬੰਦੀ ਲੱਗਣ ਤੋਂ ਬਚਾਉਣ ਵਾਸਤੇ, PTI ਨੂੰ ਬਚਾਉਣ ਵਾਸਤੇ ਨਿਸ਼ਸਤਾਂ ਸੁਪਰੀਮ ਕੋਰਟ 'ਚੋਂ ਮੰਗ ਰਹੇ ਹਾਂ। ਤਾਂ ਉਹ ਐਂਕਰ ਨੇ ਪੁੱਛਿਆ ਵੀ ਉਹ ਕਿਵੇਂ? ਉਹਨਾਂ ਆਖਿਆ ਹਜੇ ਨਹੀਂ, ਉਹ ਬਾਅਦ 'ਚ ਦੱਸਾਂਗਾ। ਕਹਿਣ ਦਾ ਮਤਲਬ ਉਹਨਾਂ ਦਾ ਇਹ ਹੈ ਕਿ ਅਗਰ PTI ਨੂੰ ਹੀ ਮਖਸੂਸ ਨਿਸ਼ਸਤਾਂ ਮਿਲੀਆਂ ਤੇ ਫਿਰ ਮਾਰਸ਼ਲ ਲੱਗ ਜਾਏਗਾ, ਐਮਰਜੈਂਸੀ ਲੱਗ ਜਾਏਗੀ ਜਾਂ PTI ਤੇ ਪਾਬੰਦੀ ਲੱਗ ਜਾਏਗੀ ਤੇ ਅਸੀਂ ਤੇ PTI ਦੇ ਕੋਲੋਂ ਇਹ ਜਿਹੜੀਆਂ ਸੀਟਾਂ ਖੋ ਰਹੇ ਹਾਂ ਨਾ, ਇਹ PTI ਦੇ ਫਾਇਦੇ 'ਚ ਖੋ ਰਹੇ। ਇਹ ਮਤਲਬ ਕੱਲ੍ਹ ਨੂੰ ਕੋਈ ਤੁਹਾਡੇ ਘਰ ਤੇ ਕਬਜ਼ਾ ਕਰੇ ਤੇ ਤੁਸੀਂ ਪੁੱਛੋ ਕਿ ਭਾਈ ਇਹ ਮੇਰੀ ਗੱਡੀ ਕਿਉਂ ਚੋਰੀ ਕਰਕੇ ਖੋਹ ਕੇ ਲੈ ਕੇ ਜਾ ਰਿਹਾ, ਜਾਂ ਘਰ ਤੇ ਅਗਲਾ ਬੰਦਾ ਤੁਹਾਨੂੰ ਦੱਸੇ ਵੀ ਇਹ ਗੱਡੀ ਤੁਹਾਡੇ ਫਾਇਦੇ ਵਾਸਤੇ ਖੋਹ ਰਿਹਾ ਮੈਂ ਤੁਹਾਡੇ ਕੋਲੋਂ, ਤੁਸੀਂ ਪੁੱਛੋ ਵੀ ਉਹ ਕਿਉਂ? ਇਸ ਗੱਡੀ 'ਚ ਤੁਹਾਡਾ ਹੋਣਾ ਐਕਸੀਡੈਂਟ ਤੇ ਤੁਸੀਂ ਮਰ ਜਾਣਾ, ਮੈਨੂੰ ਖ਼ਾਬ ਆਇਆ ਸੀ, ਇਸ ਵਜ੍ਹਾ ਤੋਂ ਮੈਂ ਗੱਡੀ ਤੁਹਾਡੇ ਕੋਲ ਖੋਹ ਰਿਹਾ। ਤੇ ਸੜਕ ਤੇ ਜਾਂਦੇ ਆ ਜੇ ਤੁਹਾਨੂੰ ਕੋਈ ਇਹ ਗੱਲ ਕਹਿ ਕੇ ਗੱਡੀ ਖੋਵੇ ਨਾ, ਤੇ ਫਿਰ ਨਦੀਮ ਅਫਜ਼ਲ ਚੰਨ ਸਾਹਿਬ ਦੇ ਫਾਰਮੂਲੇ ਦੇ ਹਿਸਾਬ ਨਾਲ ਉਹਨੂੰ ਗੱਡੀ ਦੇ ਦਿਓ ਤੇ ਘਰ ਆ ਜਾਓ, ਕਿਉਂਕਿ ਉਹਨੇ ਤਾਂ ਤੁਹਾਡੇ ਫਾਇਦੇ ਵਾਸਤੇ ਤੁਹਾਡੇ ਕੋਲ ਗੱਡੀ ਖੋਈ ਹੈ। ਵਾਹ ਬਈ ਵਾਹ, ਵਾਹ ਸ਼ੇਰ ਬਗਿਆ। ਅੱਛਾ ਜੀ, ਸ਼ਰੀ ਰਹਿਮਾਨ ਸਾਹਿਬਾ ਨੇ ਇਹਦੇ ਉੱਤੇ, ਇਹਨਾਂ ਦੀ ਸੀਨੀਅਰ ਲੀਡਰ ਨੇ, ਉਹਨਾਂ ਵੀ ਬਿਆਨ ਦਿੱਤਾ। ਉਹਨਾਂ ਕਿਹਾ ਪੀਪਲਜ਼ ਪਾਰਟੀ ਕਿਸੇ ਵੀ ਇੰਤਹਾਈ ਕਦਮ ਦੀ ਸਪੋਰਟ ਨਹੀਂ ਕਰੇਗੀ। ਇਹ ਅੱਛੀ ਸਟੇਟਮੈਂਟ ਹੈ। ਉਹਨਾਂ ਕਿਹਾ ਸਾਡੇ ਕੋਲ ਤਵੱਕੋ ਨਾ ਰੱਖੀ ਜਾਏ, ਬੁਹਰਾਨੀ ਕੈਫੀਅਤ ਦੇ ਵਿੱਚ ਅਗਰ ਇੱਕ ਗਲਤ ਕੰਮ ਕਰੇ ਤਾਂ ਦੂਜੇ ਨੂੰ ਗਲਤ ਨਹੀਂ ਕਰਨਾ ਚਾਹੀਦਾ। ਸਾਡੇ ਕੋਲੋਂ ਕਿਸੇ ਐਸੇ ਫੈਸਲੇ ਦੀ ਤਵੱਕੋ ਨਾ ਰੱਖੀ ਜਾਏ ਕਿ ਜਿਹਦੇ ਨਾਲ ਜਮਹੂਰੀ ਤਸ਼ੱਖੁਸ ਜਿਹੜਾ ਉਹ ਖਰਾਬ ਹੋਵੇ। ਅਸੀਂ ਜਮਹੂਰੀ ਪਾਰਟੀ ਹਾਂ, ਜਮਹੂਰੀਅਤ ਦੇ ਹੱਕ 'ਚ ਬਿਹਤਰੀਨ ਫੈਸਲਾ ਕਰਾਂਗੇ। ਇਹ ਜਨਾਬ ਕਹਿਣ ਨੂੰ ਤਾਂ ਬੜੀ ਚੰਗੀ ਗੱਲ ਹੈ ਬੀਬੀ, ਲੇਕਿਨ ਹਜੇ ਤੱਕ ਤੁਸੀਂ ਕੋਈ ਜਮਹੂਰੀ ਫੈਸਲਾ ਕੀਤਾ ਤਾਂ ਨਹੀਂ, ਫੈਸਲੇ ਤਾਂ ਸਾਰੇ ਗੰਦੇ ਕੀਤੇ ਨੇ, ਲੇਕਿਨ ਚਲੋ ਵੇਖਨੇ ਅੱਗੋਂ ਤੁਸੀਂ ਕੀ ਕਰਦੇ ਹੋ। ਬਹਰਹਾਲ ਤੁਸੀਂ ਇਹ ਬਿਆਨ ਠੋਕਿਆ ਜ਼ਰੂਰ ਹੈ। ਅੱਛਾ ਜੀ, ਸ਼ਹਿਬਾਜ਼ ਸ਼ਰੀਫ ਸਾਹਿਬ ਦਾ ਪੁੱਤਰ ਸਲਮਾਨ ਸ਼ਹਿਬਾਜ਼, ਉਹਦੀ ਕੰਪਨੀਆਂ ਨੂੰ ਕਪੈਸਿਟੀ ਪੇਮੈਂਟਸ ਮਿਲੀਆਂ ਨੇ ਤੇ ਉਹਨਾਂ ਨੇ ਅੱਗੋਂ ਆਖਿਆ ਵੀ ਮੈਂ ਕਪੈਸਿਟੀ ਪੇਮੈਂਟਾਂ ਨਹੀਂ ਲਈਆਂ। ਸਲਮਾਨ ਸ਼ਹਿਬਾਜ਼ ਸਾਹਿਬ ਨੇ ਇਹ ਟਵੀਟ ਠੋਕਿਆ। ਇਹ ਸਟੋਰੀ ਸੀ ਜਨਾਬ ਕਿਸਮਤ ਖਾਨ ਜ਼ਮੀਰੀ ਸਾਹਿਬ ਦੀ, ਜ਼ਮਰੀ ਜਾਂ ਜ਼ਮੀਰੀ, ਮੇਰੇ ਖਿਆਲ ਜ਼ਮਰੀ ਹੈ ਇਹਨਾਂ ਦਾ ਨਾਮ, ਮਾਜ਼ਰਤ ਅਗਰ ਮੈਂ ਗਲਤ ਪ੍ਰੋਨਾਊਂਸ ਕੀਤਾ ਹੈ, ਜ਼ਮਰੀ ਸਾਹਿਬ। ਤੇ ਜ਼ਮਰੀ ਸਾਹਿਬ ਦੀ ਇਹ ਸਟੋਰੀ ਸੀ ਔਰ ਇਹਨੂੰ ਸਲਮਾਨ ਸ਼ਹਿਬਾਜ਼ ਸਾਹਿਬ ਨੇ ਜਿਹੜਾ ਉਹ ਡਿਨਾਈ ਕਰ ਦਿੱਤਾ। ਇਹ ਟੱਬਰ ਜਿਹੜਾ ਨਾ, ਇਹਨਾਂ ਦਾ ਇੱਕ ਮਾਮਲਾ ਹੈ ਕਿ ਗੰਦੇ ਕੰਮ ਵੀ ਕਰਦੇ ਨੇ ਤੇ ਮੰਨਦੇ ਵੀ ਨਹੀਂ ਵੀ ਅਸੀਂ ਗੰਦੇ ਕੰਮ ਕਰਨੇ। ਬਹਰਹਾਲ ਇਹਨਾਂ ਡਿਨਾਈ ਕਰ ਦਿੱਤਾ ਤੇ ਜ਼ਮਰੀ ਸਾਹਿਬ ਨੇ ਫਿਰ ਹਕਾਇਕ ਸ਼ੇਅਰ ਕਰ ਦਿੱਤੇ। ਉਹਨਾਂ ਸਲਮਾਨ ਸ਼ਹਿਬਾਜ਼ ਸਾਹਿਬ ਨੂੰ ਪੁੱਛਿਆ ਵੀ ਮੈਨੂੰ ਇਹ ਦੱਸੋ। ਉਹਨਾਂ ਨੇ ਐਕਸ, ਜਿਹਨੂੰ ਟਵਿੱਟਰ ਆਖਦੇ ਨੇ, ਉੱਤੇ ਇੱਕ ਬਿਆਨ ਜਾਰੀ ਕੀਤਾ ਜਿਸ 'ਚ ਉਹਨਾਂ ਨੇ ਆਖਿਆ ਕਿ IPPs ਨੇ 2018 ਤੋਂ 2023 ਦੇ ਦੌਰਾਨ ਕਪੈਸਿਟੀ ਪੇਮੈਂਟ ਔਰ ਐਨਰਜੀ ਮੱਦ ਦੇ ਵਿੱਚ ਜਿਹੜੇ ਪੈਸੇ ਤੁਹਾਨੂੰ ਜਾਰੀ ਕੀਤੇ ਨੇ, ਉਹ ਉਹਨਾਂ ਆਖਿਆ ਕਿ ਜਿਹੜੀ ਨੈਪਰਾ ਦੀ ਸਰਕਾਰੀ ਜਾਰੀ ਕਰਦਾ ਅਦਾਦੋ-ਸ਼ੁਮਾਰ, ਨੈਪਰਾ ਉਹ ਅਦਾਰਾ ਜਿਹੜਾ ਬਿਜਲੀ ਦੇ ਅਦਾਦੋ-ਸ਼ੁਮਾਰ ਔਰ ਸਾਰੇ ਮਾਮਲੇ ਦੇਖਦਾ ਹੈ, ਉਹਦੇ ਮੁਤਾਬਕ ਬਗਾਸ ਉਹ ਕੰਪਨੀ ਹੈ ਜਿਹਦੇ ਸ਼ੇਅਰ ਹੋਲਡਰ ਇਹ ਨੇ, ਮਾਲਕ ਇਹ ਨੇ ਜਾਂ ਮਾਲਕਾਂ ਦੇ ਵਿੱਚੋਂ ਇੱਕ ਮਾਲਕ ਇਹ ਨੇ, ਉਹਨਾਂ ਨੂੰ 5 ਸਾਲਾਂ ਦੇ ਵਿੱਚ ਕਪੈਸਿਟੀ ਚਾਰਜਸ ਦੀ ਮੱਦ 'ਚ 1900 ਕਰੋੜ, ਹਾਂਜੀ 1900 ਕਰੋੜ ਰੁਪਇਆ ਜਿਹੜਾ ਉਹ ਅਦਾ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ 2019 'ਚ 135 ਕਰੋੜ, 2020 'ਚ 228 ਕਰੋੜ, 2021 ਦੇ ਵਿੱਚ 562 ਕਰੋੜ, 2022 'ਚ 447 ਕਰੋੜ, 2023 ਦੇ ਵਿੱਚ 522 ਕਰੋੜ ਸਿਰਫ ਕਪੈਸਿਟੀ ਪੇਮੈਂਟ ਦੀ ਮੱਦ ਦੇ ਵਿੱਚ ਤੁਹਾਨੂੰ ਦਿੱਤਾ ਗਿਆ ਹੈ। ਹੁਣ ਸਮਝ ਲਓ ਵੀ ਇਹ ਇਹਨਾਂ ਨੇ ਕਿਉਂ ਲਾਏ ਸਣੇ ਸਾਰੇ ਬਿਜਲੀ ਘਰ। ਹੁਣ ਸਮਝ ਗਏ ਜੇ ਕਿ ਇਹ 1900 ਕਰੋੜ ਇਹਨਾਂ ਦੇ ਇੱਕ ਬਿਜਲੀ ਘਰ ਨੂੰ ਮਿਲਿਆ। ਹਜੇ ਤੁਹਾਨੂੰ ਪਤਾ ਹੈ ਕਿ ਜਿਹੜਾ ਹਮਜ਼ਾ ਸ਼ੂਗਰ ਮਿਲ ਹੈ ਤੇ ਫਲਾਨਾ ਹੈ ਤੇ ਟਮਕਾਨਾ, ਉਹ ਸਾਰਿਆਂ ਦੇ ਵਿੱਚ ਇਹਨਾਂ ਦੇ ਸ਼ੇਅਰ ਨੇ ਤੇ ਇਹਨਾਂ ਦੀ ਮਲਕੀਅਤ ਹੈ, ਤੇ ਉੱਥੇ ਕਿੰਨਾ ਪੈਸਾ ਜਾਂਦਾ ਹੋਏਗਾ ਉਹ ਤੁਸੀਂ ਆਪ ਸੋਚ ਲਓ। ਤੇ ਹੁਣ ਵੇਖਨੇ ਜ਼ਿਮਰੀ ਸਾਹਿਬ ਦੇ ਬਾਰੇ ਇਹ ਕੋਈ ਗੱਲ ਅੱਗੋਂ ਕਰਦੇ ਨੇ ਜਾਂ ਨਹੀਂ ਕਰਦੇ। ਬਹਰਹਾਲ ਇਹ ਤੁਹਾਨੂੰ ਅਸੀਂ ਦੱਸ ਛੱਡਿਆ ਕਿ ਇਹ ਜਿਹੜੇ ਮਹਿੰਗੇ ਬਿਜਲੀ ਘਰ ਜਿਨ੍ਹਾਂ ਦੀ ਅੱਜ ਰੱਸਾ ਤੁਹਾਡੇ ਗਲ 'ਚ ਪਿਆ, ਇਹ ਇਹਨਾਂ ਦੀ ਵਜ੍ਹਾ ਤੋਂ ਹੀ ਪਿਆ। ਅੱਛਾ ਜੀ, ਅੱਗੇ ਜਿਹੜੀ ਖਬਰ ਤੁਹਾਡੇ ਸਾਹਮਣੇ ਉਹ ਹੁਣ ਆ ਜਾਂਦੇ ਅੱਜ ਦੀ ਫੀਚਰ ਸਟੋਰੀ ਤੇ, ਉਹ ਉਸਮਾਨ ਬੁਜ਼ਦਾਰ ਸਾਹਿਬ ਦੀ ਸਟੋਰੀ ਹੈ। ਉਸਮਾਨ ਬੁਜ਼ਦਾਰ ਸਾਹਿਬ ਤੁਹਾਨੂੰ ਪਤਾ ਹੈ ਕਿ ਕੁੱਲ ਵਕਤੇ ਹੀ ਤਕਰੀਬਨ PTI ਦੀ ਜਿੰਨੀ ਹਕੂਮਤ ਰਹੀ ਹੈ, ਇਮਰਾਨ ਖਾਨ ਸਾਹਿਬ ਦਾ ਜਿਹੜਾ ਜ਼ਮਾਨਾ ਰਿਹਾ ਉਹਦੇ ਵਿੱਚ ਉਹ ਵਜ਼ੀਰ ਆਲਾ ਪੰਜਾਬ ਰਹੇ ਨੇ
ਤੇ ਉਹ ਅੱਜ ਕੱਲ੍ਹ ਤੁਸੀਂ ਵੀ ਸੋਚਦੇ ਹੋਵੋਗੇ ਵੀ ਉਹ ਕੀ ਕਰਨ ਡਏ ਨੇ, ਅਸੀਂ ਵੀ ਕੋਈ ਖੋਜ ਲਾਉਣ ਦੀ ਕੋਸ਼ਿਸ਼ ਕਰਦੇ ਸਾਂ। ਤੇ ਫਿਰ ਉਹਨਾਂ ਦੀ ਇੱਕ ਵੀਡੀਓ ਮੰਜ਼ਰੇ ਆਮ ਤੇ ਆਈ, ਤੇ ਉਸ ਵੀਡੀਓ 'ਚ ਪਤਾ ਲੱਗਾ ਵੀ ਉਹ ਕਿਸੇ ਠੰਡੇ ਥਾਂ ਤੇ ਬੈਠੇ ਆ ਇਸ ਵੇਲੇ ਆਪਣੇ ਅੰਬ ਠੰਡੇ ਕਰਨ ਡਏ ਨੇ। ਲਓ ਜੀ, ਇੱਕ ਤੇ ਮੁੰਡਿਆਂ ਦੇ ਦੰਦ ਬੜੇ ਨਿਕਲਣ ਲੱਗ ਪੈਂਦੇ ਨੇ। ਉਹ ਪੁੱਤਰ ਅੱਜ ਕੱਲ੍ਹ ਜਿਸ ਵੇਲੇ ਮੌਸਮ ਗਰਮੀ ਦਾ ਹੁੰਦਾ ਹੈ ਤੇ ਠੰਡੇ ਪਾਣੀ ਦੇ ਵਿੱਚ ਚਸ਼ਮੇ 'ਚ ਲੋਕੀ ਬਹਿ ਕੇ ਲਾਗੇ ਸ਼ਾਪਿੰਗ ਬੈਗ, ਜਿਹਨੂੰ ਛਾਪਰ ਆਉਂਦੇ ਨੇ ਪੰਜਾਬੀ 'ਚ, ਛਾਪਰ 'ਚ ਅੰਬ ਪਾ ਕੇ ਉਹਦੇ 'ਚ ਪੈਰ ਦਾ ਅੰਗੂਠਾ ਫਸਾ ਕੇ ਵੀ ਕਿਤੇ ਅੰਬ ਗਾਂਹ ਪਿਛਾਂ ਤਰ ਨਾ ਜਾਣ, ਅੰਬ ਵੀ ਤਾਂ ਨਹੀਂ ਛੱਡਣੇ ਨਾ। ਫਿਰ ਕੋਈ ਪੁੱਛੇਗਾ ਵੀ ਜੇ ਉਸ ਤੋਂ ਬਾਅਦ ਬੁਜ਼ਦਾਰ ਸਾਹਿਬ ਪਾਣੀ 'ਚ ਅੰਬ ਲੱਭਣ ਡਏ ਨੇ ਤੇ ਕਿਸੇ ਨੇ ਆਖਣਾ ਵੀ ਤੂੰ ਉੱਥੇ ਅੰਬ ਲੈਣ ਗਿਆ ਸੀ, ਬਾਅਦ 'ਚ ਡੁੱਬ ਛੁੱਬ ਜਾਣ ਜਾਂ ਕੋਈ ਬਚਾਏ ਡੁੱਬਦਿਆਂ ਹੋਇਆਂ, ਤਾਂ ਉਹ ਕੱਢ ਕੇ ਪੁੱਛੇਗਾ ਕਿ ਬੁਜ਼ਦਾਰ ਸਾਹਿਬ ਤੁਸੀਂ ਉੱਥੇ ਅੰਬ ਲੈਣ ਗਏ ਸੀ, ਤੇ ਅੱਗੋਂ ਦੱਸਦੇ ਚੰਗੇ ਰਹਿਣਗੇ ਵੀ ਮੈਂ ਹਾਂ ਉੱਥੇ ਅੰਬ ਲੱਭਣ ਡਿਆ ਸਾਂ। ਤੇ ਉਸ ਵਜ੍ਹਾ ਤੋਂ ਤੁਸੀਂ ਪਤਾ ਨਹੀਂ ਕਿੱਧਰ ਲੈ ਜਾਂਦੇ ਹੋ ਆਪਣਾ ਦਿਮਾਗ, ਤੇ ਉਹ ਆਪਣੇ ਅੰਬ ਠੰਡੇ ਕਰਨ ਡਏ ਹੋਣੇ ਨੇ ਉਹ ਛਾਪਰ 'ਚ ਪਾ ਕੇ ਅੰਬ, ਤੇ ਗੂਠੇ ਨਾਲ ਫਸਾ ਕੇ ਤੇ ਉਹ ਛਾਪਰ ਉਹਨਾਂ ਛੱਡਿਆ ਹੋਣਾ। ਬਹਰਲ ਬੈਠੇ ਨੇ, ਮਿਊਜ਼ਿਕ ਲੱਗਾ ਤੇ ਬੁਜ਼ਦਾਰ ਸਾਹਿਬ ਜਨਾਬ ਆਰਾਮ ਦੇ ਨਾਲ ਉੱਥੇ ਜਿਹੜਾ ਨਾ ਉਹ ਆਪਣਾ ਠੰਡੇ ਠਾਰ ਨੇ। ਤੇ ਉਹ ਬਾਅਦ 'ਚ ਲੋਕਾਂ ਆਖਿਆ ਕਿ ਜੀ ਇਹ ਇੱਕ ਦੋਸਤ ਨੇ ਆਖਿਆ ਵੀ ਗਿੱਲ ਸਾਹਿਬ ਤਹਿਕੀਕ ਕਰ ਲਓ, ਇਹ ਵੀਡੀਓ ਪੁਰਾਣੀ ਲੱਗਦੀ ਹੈ, ਇਹ ਵੀਡੀਓ ਪੁਰਾਣੀ ਹੈ। ਮੈਂ ਆਖਿਆ ਵੀਰ ਮੇਰਿਆ, ਮੈਨੂੰ ਨਹੀਂ ਪਤਾ ਪੁਰਾਣੀ ਹੈ ਕਿ ਨਵੀਂ ਹੈ, ਤੇ ਨਵੀਂ ਕਿਹੜਾ 2024 'ਚ ਕਿਹੜਾ ਉਹ ਅਗਲੇ ਮੋਰਚਿਆਂ ਦੇ ਉੱਤੇ ਇਸ ਵੇਲੇ ਦਫਾ ਕਰ ਰਹੇ ਨੇ ਪਾਰਟੀ ਦਾ, ਜਾਂ ਅਗਲੇ ਮੋਰਚਿਆਂ 'ਤੇ ਲੜਾਈ ਕਰ ਰਹੇ ਨੇ। ਨਵੀਂ ਵੀ ਵੀਡੀਓ ਕਿਤੇ ਲੱਭ ਲਓ ਤੇ NGO ਕਿਤੇ ਆਪਣੇ ਅੰਬ ਹੀ ਠੰਡੇ ਕਰਨ ਡਏ ਹੋਣੇ ਨੇ, ਹੋਰ ਉਹਨਾਂ ਨੇ ਕੀ ਕਰਨਾ। ਤੇ ਬਹਰਹਾਲ ਉਹ ਚੌਂਸਾ ਅੰਬ ਤੇ ਤੁਸੀਂ ਸੁਣਿਆ ਹੀ ਹੋਣਾ, ਤੇ ਇਹ ਸਾਡਾ ਤੌਂਸਾ ਅੰਬ ਹੈ ਜਨਾਬ, ਕਿਉਂਕਿ ਤੌਂਸੇ ਦੇ ਰਹਿਣ ਵਾਲੇ ਨੇ। ਤੇ ਇਹ ਜਿਸ ਵੇਲੇ ਜਿਸ ਤਰ੍ਹਾਂ ਚੌਂਸਾ ਅੰਬ ਜਿਹੜਾ ਬਹੁਤ ਵੱਡੀ ਸੌਗਾਤ ਹੈ, ਇਸ ਤਰ੍ਹਾਂ ਹੀ ਬੁਜ਼ਦਾਰ ਸਾਹਿਬ ਇੱਕ ਚੌਂਸਾ, ਆਪਣਾ ਚੌਂਸਾ ਨਹੀਂ ਬਲਕਿ ਤੌਂਸਾ ਅੰਬ ਨੇ, ਤੌਂਸੇ ਦੇ ਰਹਿਣ ਵਾਲੇ ਨੇ, ਤੇ ਇਹ ਹੁਣ ਆਪਣੇ ਆਪ ਨੂੰ ਠੰਡਾ ਕਰ ਰਹੇ ਨੇ। ਲੇਕਿਨ ਚੰਗੇ ਸਿਆਣੇ ਨੇ, ਉਹਨਾਂ ਆਖਿਆ ਵੀ ਆਪਣੀ ਮੌਜ ਲਾਓ, ਪਾਸੇ ਤੇ ਹੋਵੋ। ਉਹਨਾਂ ਆਰਾਮ ਨਾਲ ਇੱਕ ਟੈਕਸਟ ਮੈਸੇਜ ਦੇ ਉੱਤੇ ਪਾਰਟੀ ਛੱਡ ਕੇ ਤੇ ਪਾਸੇ ਨੂੰ ਨਿਕਲ ਗਏ ਨੇ, ਤੇ ਹੁਣ ਇਸ ਵੇਲੇ ਠੰਡੇ ਠਾਰ ਅੰਬ ਖਾਣ ਡਏ ਨੇ। ਬਾਕੀ ਪੂਰੀ ਪਾਰਟੀ ਨੂੰ ਫੈਂਟਾ ਫਿਰਨ ਡਿਆ, ਬੁਜ਼ਦਾਰ ਸਾਹਿਬ ਨੂੰ ਕੋਈ ਪਰਵਾਹ ਨਹੀਂ ਹੈ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ कि दो टोक अल्फाज में कहना चाहती हूँ कि इंशाल्लाह 5 साल हुकूमत रहेगी। एक कहना है जी मरियम औरंगजेब साहबा दा जी, वही जिन्होंने मलिया मेट कल एक सहाफ़ी ने सिर्फ एको ही सवाल पूछा, 45 मिनट चां चिड़ वाली प्रैस कॉन्फ्रेंस की थी। 9 मई वाले सजावां दिओ, ऐ करो। उन्हें पूछा बीबी 8 फरवरी नूं तुसां इलैक्शन च 9 मई के बयानियां नाल गए सो कि 9 मई नूं इन्हां ने हमला किया ते 26 मई नूं असीं ਐਟਮ ਬੰਬ ਦਾ ਧਮਾਕਾ ਕੀਤਾ ਸੀ, ਤੇ ਇਸ ਬਿਆਨੀਆਂ ਨਾਲ ਤੁਸੀਂ ਗਏ ਸੋ, ਤੇ ਆਵਾਮ ਨੇ 9 ਮਈ ਵਾਲੇ ਚੁਣ ਲਏ। ਆਵਾਮ ਬੇਵਕੂਫ ਹੈ, ਤੁਸੀਂ ਬਿਆਨੀਆਂ ਨਹੀਂ ਰੱਖ ਸਕੇ। ਤੇ ਉਹਨਾਂ ਨੂੰ ਆਖਦੀ ਅੱਗੋਂ ਮਰੀਮ ਔਰੰਗਜ਼ੇਬ ਸਾਹਿਬਾ ਕਿ ਅਸੀਂ ਪਰਸਨਲ ਸਕੋਰ ਕਿਸੇ ਹੋਰ ਵੇਲੇ ਸੈੱਟ ਕਰਾਂਗੇ, ਇਹ ਸਵਾਲ ਪੁੱਛਣ ਵਾਲਾ ਨਹੀਂ। ਵਾਕਿਆ ਹੀ, ਕਿਉਂਕਿ ਇਹਦਾ ਜਵਾਬ ਕੋਈ ਨਹੀਂ ਹੈ, ਕਿੱਥੋਂ ਪੁੱਛਣ ਵਾਲਾ। ਅੱਛਾ ਜੀ, ਹੁਣ ਤੁਹਾਡੇ ਕੋਈ ਚਿੱਠੀ ਪੱਤਰ ਤੁਹਾਡੇ ਸਾਹਮਣੇ ਰੱਖ ਦਈਏ ਛੇਤੀ ਨਾਲ, ਕਿਉਂਕਿ ਵੀਲੌਗ ਫਿਰ ਲੰਮਾ ਹੋ ਜਾਂਦਾ ਹੈ। चिट्ठी पत्र ਤੁਹਾਡਾ ਜਿਹੜਾ ਪਹਿਲਾ ਹੈ ਜੀ, ਉਹ ਹੈ ਅੱਲਾਹ ਤਾਲਾ के हजूर दुआ है कि अल्लाह ताला मोहतरमा आलिया नीलम साहबा ਨੂੰ ਸੁਦਾਗਰਾਂ ਦੇ ਸ਼ਰ ਤੋਂ ਔਰ ਆਪਣੇ ਹਿਫਜ਼ ਇਮਾਨ ਤੋਂ ਬਚਾ ਕੇ ਰੱਖੇ, ਤੇ ਇਹਨਾਂ ਜ਼ਾਲਮਾਂ ਨੂੰ ਨਿਸ਼ਾਨੇ ਇਬਰਤ ਬਣਾਏ। ਮੇਰਾ ਖਿਆਲ ਹੈ ਕਿ ਇਹ ਤੁਸੀਂ ਯਾਦ ਤਜਜ਼ੀਆ ਕਰ ਰਹੇ ਹੋ ਜਿਹੜਾ ਉਹਨਾਂ ਇਲੈਕਸ਼ਨ ਟ੍ਰਿਬਿਊਨਲ ਬਦਲਣ ਤੋਂ ਇਨਕਾਰ ਕੀਤਾ ਹੈ ਜਸਟਿਸ ਆਲੀਆ ਨੀਲਮ, ਜਿਹੜੀ ਚੀਫ ਜਸਟਿਸ ਲਾਹੌਰ ਹਾਈ ਕੋਰਟ ਨੇ। ਤੇ ਜਾਂ ਮੇਰਾ ਖਿਆਲ ਤੁਹਾਡੀ ਇਹ ਦੁਆ ਉਹਨਾਂ ਵਾਸਤੇ ਇਸ ਲਈ ਕਿ ਉਹਨਾਂ ਕੋਈ 1.25 ਅਰਬ ਦੀ ਜਿਹੜੀ ਕਰਪਸ਼ਨ ਹੋਣ ਲੱਗੀ ਸੀ ਜੱਜਾਂ ਦੀ ਖਰੀਦੋ ਫਰੋਖਤ ਵਾਸਤੇ, ਉਹਨਾਂ ਨੂੰ ਪੈਸੇ ਦਿੱਤੇ ਗਏ ਸਨ ਬਹਾਨੇ ਨਾਲ ਕਿ ਤੁਸੀਂ ਔਨਲਾਈਨ ਇਕਵਿਪਮੈਂਟ ਖਰੀਦ ਲਓ, ਤੇ ਇਹ ਮੇਰਾ ਖਿਆਲ ਤੁਸੀਂ ਉਹਦੇ 'ਤੇ ਕਰ ਰਹੇ ਹੋ। ਇਹ ਹੁਣ ਜੱਜ ਸਾਹਿਬਾ ਅਗਰ ਸੁਣਦੇ ਤਾਂ ਨਹੀਂ ਹੋਣਗੇ, ਉਹਨਾਂ ਦਾ ਕੋਈ ਵੈਲਵਿਸ਼ਰ ਅਗਰ ਸੁਣ ਰਿਹਾ ਹੋਵੇ ਵੀਲਾਗ, ਤੇ ਉਹਨਾਂ ਨੂੰ ਸਿਰਫ ਇਹ ਪੈਗਾਮ ਦਿਓ ਕਿ ਵੇਖੋ ਆਵਾਮ ਸਿਰਫ ਇੱਕ ਚੰਗਾ ਕੰਮ ਕਰਦੇ ਹੋ ਤੇ ਤੁਹਾਡੇ ਹੱਕ 'ਚ ਕਿੰਨੀਆਂ ਦੁਆਵਾਂ ਕਰਦੀ ਹੈ, ਇਸ ਲਈ ਚੰਗੇ ਕੰਮ ਕਰੋ, ਫਲ ਰੱਬ ਦੇਗਾ ਉਹਦਾ। ਅੱਛਾ ਜੀ, ਕੌਮਾਂ ਇਸ ਤਰ੍ਹਾਂ ਮਜ਼ਬੂਤ ਨਹੀਂ ਬਣਦੀਆਂ, ਸ਼ਬੀਰ ਹੁਸੈਨ ਸਾਹਿਬ ਨੇ ਆਖਿਆ। ਇਹ ਪਹਿਲਾ ਕੌਮੈਂਟ ਜਿਹੜਾ ਉਹ ਸਵਾਰ ਹਾਸ਼ਮੀ ਸਾਹਿਬ ਦਾ ਸੀ, ਤੇ ਹੁਣ ਜਿਹੜਾ ਅਗਲਾ ਸਰਵਰ ਹਾਸ਼ਮੀ ਸਾਹਿਬ ਦਾ ਸੀ ਪਹਿਲਾਂ। ਹੁਣ ਜਿਹੜਾ ਕੌਮੈਂਟ ਹੈ ਜੀ ਉਹ ਸ਼ਬੀਰ ਹੁਸੈਨ ਸਾਹਿਬ ਦਾ। ਉਹ ਕਹਿੰਦੇ ਨੇ ਕਿ ਕੌਮਾਂ ਇਸ ਤਰ੍ਹਾਂ ਮਜ਼ਬੂਤ ਨਹੀਂ ਬਣਦੀਆਂ। ਇੱਕ ਆਲਾ ਸਰਕਾਰੀ ਅਹੁਦੇਦਾਰ ਨੂੰ ਸਾਹਮਣੇ ਬਹਾ ਕੇ ਉਹਦੀਆਂ ਕੁਤਾਹੀਆਂ ਤੇ ਬਾਜ਼ਪੁਰਸ ਤੇ ਸਰਜ਼ਨਿਸ਼ ਕੀਤੀ ਜਾ ਰਹੀ ਹੈ। ਤੇ ਵਤਨ ਅਜ਼ੀਜ਼, ਇਹ ਅਮਰੀਕਾ ਦੀ ਗੱਲ ਕਰਦੇ ਨੇ ਜਿੱਥੇ ਸੀਕਰਟ ਸਰਵਿਸ ਦੇ ਉਹਨਾਂ ਦੇ ਜਿਹੜੀ ਚੀਫ ਸੀ ਉਹਦੀ ਖਿੱਚ ਥਰੂ ਅਮਰੀਕਾ ਵਾਲਿਆਂ ਨੇ ਕੀਤੀ, ਔਰ ਬੜੀ ਭੈੜੇ ਤਰੀਕੇ ਨਾਲ ਕੀਤੀ, ਔਰ ਉਹਨੇ ਅਗਲੇ ਦਿਨ ਰਿਜ਼ਾਈਨ ਕੀਤਾ। ਬਹਾਨਾ ਨਹੀਂ ਮਾਰਿਆ ਕਿ ਮੇਰੀ ਤਾਂ ਤੋਹੀਨ ਕਰ ਦਿੱਤੀ। ਤੇ ਇੱਥੇ ਤੁਸੀਂ ਗੌਰ ਕਰੋਗੇ ਉਹ ਕਿਸੇ ਚੁੱਕ ਨਹੀਂ ਲਿਆ ਬੰਦਿਆਂ ਨੂੰ ਵੀ ਤੁਸੀਂ ਕਿਹੋ ਜਿਹੀ ਗੱਲ ਕਰਤੀ, ਤੁਸੀਂ ਤਾਂ ਸ਼ਾਨ 'ਚ ਗੁਸਤਾਖੀ ਕਰ ਦਿੱਤੀ ਹੈ। ਉਹਦੀ ਗੱਲ ਕਰ ਰਹੇ ਨੇ। ਉਹ ਕਹਿੰਦੇ ਨੇ ਕਿ ਵਤਨ ਅਜ਼ੀਜ਼ 'ਚ ਇੱਥੇ ਕੋਈ ਨਿਚਲੇ ਦਰਜੇ ਦੇ ਮੁਲਾਜ਼ਮ ਨੂੰ ਕੋਈ ਗੱਲ ਕਹਿ ਦੇ ਤੇ ਉਹ ਮੁਲਕੀ ਸਲਾਮਤੀ ਖਤਰੇ 'ਚ ਪੈ ਜਾਂਦੀ ਹੈ। ਤੇ ਮੁਲਕੀ ਸਲਾਮਤੀ ਨਾ ਹੋਈ, ਕਿਸੇ ਬੱਚੇ ਦੀ ਢਿੱਲੀ ਲਾਸਟਿਕ ਹੋਈ। ਇਹ ਇਲਾਸਟਿਕ ਨੂੰ ਅਸੀਂ ਪੰਜਾਬੀ 'ਚ ਸਾਡੇ ਕਈ ਸੱਜਣ ਲਾਸਟਿਕ ਵੀ ਕਹਿੰਦੇ ਨੇ, ਤੇ ਕਈ ਲਾਸ਼ਕਟ ਵੀ ਕਹਿੰਦੇ ਨੇ। ਉਹ ਫਿਰ ਆਪਣਾ ਤਰੀਕਾ ਹੈ ਨਾ ਜੀ ਕਹਿਣ ਦਾ। ਤੇ ਉਹ ਢਿੱਲੀ ਲਾਸ਼ਕਟ ਨਾ ਹੋਈ ਨਿੱਕਰ ਦੀ, ਜਿਹੜੀ ਫੌਰਨ ਜਿਹੜੀ ਹੈ ਜੀ ਉਹ ਢਿੱਲੀ ਹੋ ਜਾਂਦੀ ਹੈ, ਥੱਲੇ ਡਿੱਗ ਪੈਂਦੀ ਹੈ।
ਇਹ ਸ਼ਬੀਰ ਹੁਸੈਨ ਸਾਹਿਬ ਆਪਣੀ ਜ਼ਰਾ ਲੋਕੇਸ਼ਨ ਬਚਾ ਕੇ ਰੱਖਿਓ, ਕਿਤੇ ਮੁਲਕੀ ਸਲਾਮਤੀ ਤੁਹਾਨੂੰ ਵੀ ਨਾ ਆ ਪਏ ਤੇ ਤੁਹਾਡੀ ਲਾਸ਼ ਤੱਕ ਨਾ ਕੱਸ ਦੇਣ, ਤੇ ਮੇਰਾ ਵੀਰ ਇਸ ਲਈ ਬਚਾ ਕੇ। ਅੱਛਾ ਜੀ, ਤੁਸੀਂ ਸਹੀ ਫਰਮਾਇਆ ਕਿ ਇਹ ਹੁਣ ਅੱਗੋਂ ਤੁਹਾਨੂੰ ਪਤਾ ਹੈ ਕਿ ਜਿਹੜਾ ਪਿਛਲਾ ਗੱਲ ਹੈ ਉਸ 'ਤੇ ਮੈਂ ਕੌਮੈਂਟ ਇਹੀ ਕਰਾਂਗਾ ਕਿ ਮੁਲਕੀ ਸਲਾਮਤੀ ਇਸ ਤਰ੍ਹਾਂ ਖਤਰੇ 'ਚ ਨਹੀਂ ਪੈਂਦੀ। ਮੈਨੂੰ ਚੇਤੇ ਹੈ ਕਿ ਅਤਰ ਮਿੰਨਲਾ ਸਾਹਿਬ ਜਿਸ ਵੇਲੇ ਮੇਰੀ ਜ਼ਮਾਨਤ ਦਾ ਫੈਸਲਾ ਲਿਖਿਆ ਸੀ, ਜਿਸ ਵੇਲੇ ਮੈਂ ਜੇਲ੍ਹ 'ਚ ਸਾਂ, ਤਾਂ ਮੇਰੇ 'ਤੇ ਵੀ ਗੱਦਾਰੀ, ਬਗਾਵਤ, ਫੌਜ 'ਤੇ ਹਮਲਾ, ਮੁਲਕ 'ਤੇ ਹਮਲਾ, ਮੁਲਕੀ ਸਲਾਮਤੀ 'ਤੇ ਹਮਲਾ, ਤੇ ਉਹ ਸਾਰਾ ਕੁਝ ਪਾਇਆ ਸੀ। ਤੇ ਉਸ ਕੇਸ ਦੇ ਵਿੱਚ ਅਤਰ ਮਿੰਨਲਾ ਸਾਹਿਬ ਨੇ ਲਿਖਿਆ ਸੀ ਕਿ ਮੁਲਕੀ ਸਲਾਮਤੀ ਏਡੀ ਨਾਜ਼ੁਕ ਹੈ ਕਿ ਉਹ ਇੱਕ ਬਿਆਨ ਦੇ ਨਾਲ ਖਤਰੇ 'ਚ ਪੈ ਗਈ ਹੈ, ਇੱਕ ਟੀਵੀ ਦੇ ਉੱਤੇ ਤਬਸਰੇ ਨਾਲ ਖਤਰੇ 'ਚ ਪੈ ਗਈ ਹੈ। ਇਹ ਤੁਸੀਂ ਬਿਲਕੁਲ ਉਹੀ ਗੱਲ ਕਹਿ ਰਹੇ ਹੋ ਔਰ ਦਰੁਸਤ ਗੱਲ ਕਹਿ ਰਹੇ ਹੋ। ਅੱਛਾ ਜੀ, ਅਗਲੀ ਜਿਹੜੀ ਗੱਲ ਹੈ ਉਹ ਜਿਹੜਾ ਕੱਲ੍ਹ ਅਸੀਂ ਇੱਕ ਤਜਜ਼ੀਆ ਕੀਤਾ ਸੀ, ਉਹੀ ਚੀਫ ਜਸਟਿਸ ਲਾਹੌਰ ਹਾਈ ਕੋਰਟ ਮੁਹਤਰਮਾ ਜਸਟਿਸ ਆਲੀਆ ਨੀਲਮ ਸਾਹਿਬਾ ਨੇ ਜਿਹੜਾ ਫੈਸਲਾ ਕੀਤਾ ਹੈ ਕਿ ਨਵਾਂ ਇਕਵਿਪਮੈਂਟ ਨਾ ਖਰੀਦੋ, ਪੁਰਾਣਾ ਇਸਤੇਮਾਲ ਕਰੋ ਔਰ ਔਨਲਾਈਨ ਹਾਜ਼ਰੀਆਂ ਨੂੰ ਯਕੀਨੀ ਬਣਾਓ। ਉਹਦੇ ਉੱਤੇ ਮੈਂ ਕੱਲ੍ਹ ਤਜਜ਼ੀਆ ਕੀਤਾ ਸੀ ਵੀ ਲੋਕਾਂ ਨੂੰ ਕਿਵੇਂ ਲੈ ਕੇ ਜਾਂਦੇ। ਤੇ ਇੱਕ ਮੇਰਾ ਖਿਆਲ ਹੈ ਕੋਈ ਪੁਲਿਸ ਵਾਲਾ ਦੋਸਤ ਹੈ, ਉਹਨੇ ਇਹਦੇ ਉੱਤੇ ਤਜਜ਼ੀਆ ਦਿੱਤਾ। ਉਹਨੇ ਕਿਹਾ ਜੀ ਤੁਸੀਂ ਸਹੀ ਫਰਮਾਇਆ, ਮੈਂ ਇਸ ਡਿਊਟੀ 'ਤੇ ਮਾਮੂਰ ਸੀ। ਫੈਸਲਾਬਾਦ ਤੋਂ ਕੈਦੀ ਲੈਣ ਵਾਸਤੇ ਬਹਾਵਲਪੁਰ ਖਾਲੀ ਗੱਡੀ ਲੈ ਕੇ ਜਾਈਦੀ ਸੀ, ਕਿਉਂਕਿ ਅਗਰ ਬਹਾਵਲਪੁਰ ਦੇ ਵਿੱਚ ਕੋਈ ਸ਼ਖਸ ਕੈਦੀ ਉਹਨੂੰ ਕੈਦ ਬਹਾਵਲਪੁਰ ਦੇ ਮੁਕੱਦਮੇ 'ਚ ਹੋਈ, ਜਾਂ ਉਹਨੂੰ ਇੱਕ ਮੁਕੱਦਮੇ 'ਚ ਉੱਥੇ ਕੈਦ ਹੋਈ ਹੈ, ਜਾਂ ਉਹਨੇ ਆਪਣੀ ਟਰਾਂਸਫਰ ਕਰਵਾ ਲਈ ਉਸ ਜੇਲ੍ਹ 'ਚ ਕਿਉਂਕਿ ਉਹਦਾ ਘਰ ਉੱਥੇ ਲਾਗੇ ਹੈ, ਤੇ ਉਹਦੇ 'ਤੇ ਕੋਈ ਮੁਕੱਦਮਾ ਫੈਸਲਾਬਾਦ ਵੀ ਔਰ ਉਹ ਚੱਲ ਰਿਹਾ ਹੈ, ਤੇ ਉਹਨੂੰ ਫਿਰ ਲੈ ਕੇ ਆਉਣਾ ਪੈਂਦਾ ਇੱਥੇ ਕਾਨੂੰਨ ਦੇ ਮੁਤਾਬਕ, ਜਿਹੜਾ ਇਸ ਵੇਲੇ ਕਾਨੂੰਨ ਹੈ ਹਾਜ਼ਰੀ ਦਿਵਾਉਣ ਵਾਸਤੇ। ਤੇ ਉਹਨਾਂ ਕਿਹਾ ਜੀ ਖਾਲੀ ਗੱਡੀ ਜਿਹੜੀ ਉਹ ਕੈਦੀ ਨੂੰ ਲੈਣ ਵਾਸਤੇ ਬਹਾਵਲਪੁਰ ਜਾਂਦੀ ਸੀ, ਉੱਥੋਂ ਕੈਦੀ ਫੈਸਲਾਬਾਦ ਆਉਂਦਾ ਸੀ, ਕੋਰਟ ਪਹੁੰਚਦੇ ਸੀ, ਉੱਥੇ ਤਾਰੀਖ ਪੈ ਜਾਂਦੀ ਸੀ, ਜੱਜ ਸਾਹਿਬ ਅੱਗੋਂ ਦੇਖਦੇ ਵੀ ਨਹੀਂ ਸਨ ਤੇ ਕੋਈ ਗੱਲ ਵੀ ਨਹੀਂ ਸੀ ਹੁੰਦੀ। ਫਿਰ ਉੱਥੋਂ ਉਹਨੂੰ ਵਾਪਸ ਉਸੇ ਤਰ੍ਹਾਂ ਗੱਡੀ ਦੇ ਵਿੱਚ ਬਹਾਵਲਪੁਰ ਪਹੁੰਚਾਇਆ ਜਾਂਦਾ ਸੀ, ਤੇ ਫਿਰ ਦੁਬਾਰਾ ਗੱਡੀ ਜਿਹੜੀ ਉਹ ਫੈਸਲਾਬਾਦ ਆਉਂਦੀ ਸੀ। ਤੇ ਇਸ ਤਰ੍ਹਾਂ ਤੁਸੀਂ ਵੇਖੋ ਵੀ ਗੱਡੀ ਦੇ 4 ਚੱਕਰ ਲੱਗਦੇ ਸਨ, ਤੇ ਪੂਰੇ ਪੰਜਾਬ ਦੇ ਹਰ ਜ਼ਿਲ੍ਹੇ 'ਚ ਮੁਖਤਲਿਫ ਜੇਲ੍ਹਾਂ ਦੇ ਵਿੱਚ ਇਸੇ ਤਰੀਕੇ ਨਾਲ ਕੰਮ ਹੁੰਦਾ। ਨਤੀਜਾ ਸਿਫਰ ਹੈ। ਉਹਨੇ ਕਿਹਾ ਉੱਤੇ ਬੈਠੇ ਅਫਸਰ ਜਿਹੜੇ ਨੇ ਉਹ ਪਤਾ ਨਹੀਂ ਕੀ ਕਰਦੇ ਨੇ। ਇਹ ਗੱਲ ਤੁਹਾਡੀ ਮੈਂ ਪਹਿਲਾਂ ਵੀ ਆਖਿਆ ਕਿ ਕੈਦੀ ਰੁਲਦੇ ਨੇ, ਪੁਲਿਸ ਵਾਲੇ ਰੁਲਦੇ ਨੇ, ਗੱਡੀਆਂ ਰੁਲਦੀਆਂ ਨੇ, ਤੇਲ ਖਰਾਬ ਹੁੰਦਾ ਹੈ। ਤੁਸੀਂ ਆਪ ਸੋਚੋ ਵੀ ਕਿੱਡਾ ਜ਼ਿਆ ਹੈ ਸਾਰੇ ਦੇ ਸਾਰੇ ਕੰਮ ਦਾ। ਤੇ ਸਿਰਫ ਅਗਰ ਉੱਥੋਂ ਬਹਾਵਲਪੁਰ ਜੇਲ੍ਹ ਦੇ ਵਿੱਚ ਔਨਲਾਈਨ ਸਿਸਟਮ ਹੋਵੇ ਤੇ ਜੱਜ ਸਾਹਿਬ ਨੂੰ ਔਨਲਾਈਨ ਉਹਨਾਂ ਦੀ ਉਹ ਜਿਹੜੀ ਹੈ ਅਗਰ ਉਹ ਇੰਟਰੈਕਸ਼ਨ ਕਰਾਤਾ ਜਾਏ ਤੇ ਕੰਮ ਜਿਹੜਾ ਉਹ ਮੁੱਕ ਜਾਏ। ਇਹ ਇਨਸ਼ਾਅੱਲਾ ਜੀ ਗਵਰਨਮੈਂਟ ਆਈ ਤੇ ਸਭ ਤੋਂ ਪਹਿਲੇ ਇਸ ਕੰਮ 'ਤੇ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ। ਜੇ ਕਿਸੇ ਕਰਨ ਦਿੱਤਾ ਤੇ ਮਸ਼ਵਰਾ ਦੇ ਦਿਆਂਗੇ ਆਪਣਾ, ਜੇ ਕਿਸੇ ਕਰਨ ਦਿੱਤਾ ਜਾਂ ਮਸ਼ਵਰਾ ਮੰਨਿਆ ਤੇ ਮੇਰਾ ਤੁਹਾਡੇ ਨਾਲ ਵਾਅਦਾ ਤੇ ਇਹ ਕਿ ਸਾਰੀਆਂ ਗੱਲਾਂ ਜਿਹੜੀਆਂ ਇਹਨਾਂ ਦੀ ਕੋਸ਼ਿਸ਼ ਕੀਤੀ ਜਾਏਗੀ। ਅੱਛਾ ਜੀ, ਰਿਫਤ ਖਾਨ ਇਹਨਾਂ ਨੇ ਆਖਿਆ ਜੀ ਕਿ ਬ੍ਰਿਲੀਅੰਟ ਸੁਜੈਸ਼ਨ। ਇਹਨਾਂ ਨੇ ਵੀ ਉਹੀ ਔਨਲਾਈਨ ਰਜਿਸਟ੍ਰੇਸ਼ਨ ਆਫ ਪ੍ਰਿਜ਼ਨਰ, ਉਹਨਾਂ ਦੇ ਉਹਦੇ ਨਾਲ ਪੈਸਾ ਵੀ ਬਚੇਗਾ ਤੇ ਜਿਹੜੇ ਲੋਕ ਜੇਲ੍ਹਾਂ ਦੇ ਵਿੱਚ ਨੇ ਉਹਨਾਂ ਦੀ ਵੀ ਆਸਾਨੀ ਹੋਏਗੀ ਔਰ ਸਿਸਟਮ ਵੀ ਠੀਕ ਰਹੇਗਾ। ਇਹ ਉਹਨਾਂ ਨੇ ਵੀ ਉਹੀ ਮਸ਼ਵਰਾ ਦਿੱਤਾ ਹੈ। ਲਓ ਜੀ, ਹੁਣ ਮੈਨੂੰ ਦਿਓ ਇਹਦੇ ਨਾਲ ਹੀ ਇਜਾਜ਼ਤ ਤੇ ਰੱਬ ਰੱਖ।